ਪਹਿਲੀ ਵਾਰੀ ਮੈਂ ਪਹਿਲੀ ਫਲੈਸ਼ ਵੀ ਲਈ ਸੀ। ਹਾਂ, ਉਹ ਮੈਂ ਆਪਣਾ ਮੋਟਰਸਾਈਕਲ ਵੇਚ ਕੇ ਲਈ ਸੀ। ਮੇਰੇ ਵੱਡੇ ਦੀਦੀ ਕਹਿੰਦੇ ਵੀ ਕੀ ਲੈਣਾ ਤੂੰ ਵੀ ਪੇਪਰ ਕੱਢਣ ਦਾ, ਜਿਵੇਂ ਆਪਣੇ ਪੰਜਾਬੀ ਸਿੱਧਾ ਕਹਿੰਦੇ। ਮੈਂ ਕਿਹਾ ਮੈਨੂੰ DSLR ਲੈ ਦੋ। ਅੱਛਾ। ਤੇ ਕਹਿੰਦੇ ਚੱਲ ਅੱਜੇ ਹੀ ਚੱਲ। ਅੱਛਾ, ਉਹ ਫੋਟੋਆਂ ਖਿੱਚ ਕੇ ਜਦੋਂ ਪਾਈਆਂ ਉਹ ਫਿਰ ਬਹੁਤ ਜ਼ਿਆਦਾ ਵਾਇਰਲ ਹੋ ਗਈਆਂ ਫੇਸਬੁੱਕ ਤੇ, ਐਕਸਪਲੋਡ ਹੋ ਗਿਆ। ਤੇ ਉਹ ਕੁੜੀ ਨੇ ਮੈਨੂੰ ਫੋਟੋਆਂ ਦੇਖ ਕੇ ਕਿਹਾ ਵੀ ਇਹ ਫੋਟੋਆਂ ਤਾਂ ਤੇਰੀਆਂ ਤਾਂ ਸੋਹਣੀਆਂ ਨਾ ਕਿਉਂਕਿ ਇੰਡੀਆ ਦੀਆਂ, ਮੈਨੂੰ ਇੱਥੇ ਦੀਆਂ ਦਿਖਾ। ਰਾਜ ਕਿਤੇ ਖੜ ਕੇ ਕਿਸੇ ਦੀ ਮੋਟਰ ਤੇ ਫੋਟੋਆਂ ਖਿੱਚ ਲਈਆਂ ਜਾਂ ਕਿਤੇ ਕੁਝ ਸੋਹਣਾ ਲੱਗਿਆ ਹਨਾ, ਕਿਸੇ ਵੱਟ ਬੰਨੇ ਤੇ ਖੜ ਕੇ ਇੱਥੇ ਸਪੈਸ਼ਲ ਪਹਿਲਾਂ ਕਈ ਥਾਵਾਂ ਤੇ ਪਰਮਿਟ ਵੀ ਲੈਣੇ ਪੈਂਦੇ ਆ। ਰਿਆਜ਼ ਕਰਕੇ ਪ੍ਰੈਕਟਿਸ ਕਰਕੇ ਤੁਸੀਂ ਚੀਜ਼ਾਂ ਜ਼ਿਆਦਾ ਲੱਭੋ। ਇੰਸਟਾਗ੍ਰਾਮ ਤੇ ਸੋਸ਼ਲ ਮੀਡੀਆ ਨੂੰ ਨਾ ਸਕਰੋਲ ਕਰੀ ਜਾਓ। ਉਹਦੇ ਨਾਲ ਐ ਹੋਊਗਾ ਕਿ ਤੁਹਾਨੂੰ ਪਤਾ ਵੀ ਨਹੀਂ ਲੱਗੂਗਾ ਕਿ ਕਦੋਂ ਤੁਹਾਡੀਆਂ ਫੋਟੋਆਂ ਤੇ ਕਿਸੇ ਹੋਰ ਦੀਆਂ ਫੋਟੋਆਂ 'ਚ ਕੋਈ ਫਰਕ ਹੀ ਨਹੀਂ ਹੈਗਾ, ਕਿਉਂਕਿ ਤੁਸੀਂ ਲੋਕਾਂ ਦਾ ਕੰਮ ਹੀ ਇੰਨਾ ਜ਼ਿਆਦਾ ਦੇਖ ਲਿਆ। ਜਿਹੜਾ ਬੰਦਾ ਕ੍ਰੀਏਟਿਵ ਹੁੰਦਾ ਉਹ ਹਰ ਚੀਜ਼ 'ਚ ਕ੍ਰੀਏਟਿਵ ਹੁੰਦਾ, ਉਹ ਗੱਲ ਵੀ ਕ੍ਰੀਏਟਿਵ ਕਰੂਗਾ ਹਨਾ, ਉਹਦੇ ਕੱਪੜੇ ਲੱਤੇ ਪਾਉਣ ਲਾਉਣ 'ਚ ਵੀ ਪਤਾ ਲੱਗੂਗਾ ਵੀ ਹਾਂ ਵੀ ਉਹਨੂੰ ਕੁਝ ਵੱਖਰੀ ਉਹ ਆ। ਤੇ ਕਿਉਂਕਿ ਸਾਡਾ ਪਰਸਪੈਕਟਿਵ ਉਦੋਂ ਇਹ ਹੁੰਦਾ ਵੀ ਆਰਟ ਕੀ ਆ, ਕੱਲੀ ਪੇਂਟਿੰਗ ਆਰਟ ਨਹੀਂ ਹੈ। ਤੁਸੀਂ ਇਹ ਦੇਖੋ ਵੀ ਜਿਹੜੀਆਂ ਆਪਣੀਆਂ ਬੋਲੀਆਂ ਆ, ਆਪਣੇ ਸੁਹਾਗ ਆ, ਘੋੜੀਆਂ ਆ, ਜਿਹੜੀ ਆਪਾਂ ਰੋਜ਼ ਸਵੇਰੇ ਉੱਠ ਕੇ ਅਚਨਚੇਤ ਪੱਗ ਹੀ ਬੰਨ ਰਹੇ ਆ, ਇਹ ਆਰਟ ਨਹੀਂ। ਤੁਸੀਂ ਦੇਖੋ ਹਨਾ। ਦੂਜਾ ਇਹ ਹੈ ਵੀ ਬੰਦੇ ਨੂੰ ਆਪਣੇ ਅੰਦਰ ਦਾ ਬੱਚਾ ਜਿਉਂਦਾ ਰੱਖਣਾ ਚਾਹੀਦਾ। ਬੱਚੇ ਸਾਰੇ ਆਰਟਿਸਟ ਹੁੰਦੇ ਆ। ਹਾਂਜੀ, ਆਹ ADGP ਸਾਹਿਬ ਗੱਲ ਕਰਨਗੇ, ਹਾਂਜੀ IT ਕਮਿਸ਼ਨਰ ਗੱਲ ਕਰਨਗੇ ਹਨਾ ਬਈ ਚਲੋ ਮੈਂ ਇਹ ਸੋਚਦਾ ਵੀ ਮੈਂ ਪਤਾ ਨਹੀਂ ਪਾਗਲ ਹੀ ਸੀਗਾ। ਮੈਂ ਕਈ ਵਾਰੀ ਮੈਂ ਉਹਨਾਂ ਚੀਜ਼ਾਂ ਨੂੰ ਗੌਲਦਾ ਹੀ ਨਹੀਂ ਸੀ ਤੇ ਮੈਂ ਜਵਾਬ ਵੀ ਦੇ ਦਿੰਦਾ ਹੁੰਦਾ ਸੀ। ਜਿੱਦਾਂ ਕਹਿ ਦਿੰਦੇ ਨਾ ਵੀ ਪੰਜਾਬ ਛੱਡ ਕੇ ਜਾ ਰਹੇ ਲੋਕੀ, ਪੰਜਾਬ ਨਹੀਂ ਕੋਈ ਵੀ ਛੱਡ ਕੇ ਜਾਂਦਾ, ਪੰਜਾਬ ਦਾ ਅਸੀਂ ਨਾਲ ਹੀ ਲੈ ਆਉਨੇ ਆ। ਪੰਜਾਬ ਤਾਂ ਅਸੀਂ ਛੱਡ ਹੀ ਨਹੀਂ ਸਕਦੇ, ਅਸੀਂ ਇੰਡੀਆ ਦਾ ਸਿਸਟਮ ਛੱਡ ਕੇ ਆਉਨੇ ਆ। ਮੈਂ ਤਾਂ ਇਹ ਹੱਸਦਾ ਹੁੰਦਾ ਵੀ ਫੋਟੋਗ੍ਰਾਫਰ ਦੀ ਜੌਬ ਘੱਟ ਸਾਈਕੋਲੋਜਿਸਟ ਦੀ ਜ਼ਿਆਦਾ ਹੁੰਦੀ ਆ। ਤੁਹਾਨੂੰ ਇਮੋਸ਼ਨਸ ਮੈਨੇਜ ਕਰਨੇ, ਲੋਕਾਂ ਦੇ ਐਕਸਪੈਕਟੇਸ਼ਨਸ ਮੈਨੇਜ ਕਰਨੀਆਂ ਹਨਾ। ਕੋਈ ਨਾ ਕੋਈ ਹਰੇਕ ਵਿਆਹ ਤੇ ਇੱਕ ਸਟਾਰ ਆਂਟੀ ਹੁੰਦੇ ਆ ਜਿਹੜੇ ਕਹਿੰਦੇ ਵੀ ਪਿੱਛੇ ਉਹ ਮੈਂ ਦੱਸਦੀ ਕਿੱਦਾਂ ਕਰੀਦਾ। ਉਹਨਾਂ ਦਾ ਇਹੀ ਹੁੰਦਾ ਵੀ ਜਿਹੜੀ ਚੀਜ਼ ਅਗਲਾ ਕਹਿ ਰਿਹਾ ਵੀ ਉਹ ਤੋਂ ਇੱਕ ਵਧਾ ਕੇ ਜਾਂ ਘਟਾ ਕੇ ਕਹਿ ਦਿੰਦੀ। ਅੱਛਾ 5 ਵਾਰੀ ਟੱਪੀ ਦਿੰਦੀ, 7 ਵਾਰੀ ਟੱਪੀ ਆ। ਅੱਛਾ ਨਹੀਂ ਚੌਲ ਸੱਜੇ ਹੱਥ ਨਾਲ ਖਵਾਉਣੇ ਚ ਨਹੀਂ ਖੱਬੇ ਨਾਲ ਖਵਾਉਣੇ ਸੀ, ਨਹੀਂ ਠਾਲ ਦੇ ਮੁੰਡੇ ਕੁੜੀ ਨੂੰ ਬਿਠਾ ਉਹ ਚੀਜ਼ਾਂ ਚੱਲਦੀਆਂ। ਮੁੰਡੇ ਕੁੜੀ ਨੂੰ ਤਾਂ ਬਸ ਇਹੀ ਬਹਿਣ ਖਲਾਉਣ ਤੋਂ ਜ਼ਿਆਦਾ ਤੂੰ ਵਿਚਾਰਾ ਤੂੰ ਰਹਿੰਦਾ। ਵੇਖੋ ਇੰਜੋਏ ਵੀ ਕਰੋ ਨਾ ਉਹ ਮੂਮੈਂਟ ਨੂੰ, ਵੀ ਵਿਆਹ ਤਾਂ ਲੰਘ ਜਾਣਾ ਫਟਾਫਟ ਹੀ, ਪਤਾ ਵੀ ਨਹੀਂ ਲੱਗਣਾ। ਹਾਂਜੀ, ਉਹ ਮੂਮੈਂਟ ਇੰਨਾ ਸਪੈਸ਼ਲ ਆ ਤੁਹਾਡੀ ਜ਼ਿੰਦਗੀ ਦਾ ਨਾ, ਉਹ ਤੁਸੀਂ ਸਭ ਕੁਝ ਭੁੱਲ ਕੇ ਉਸ ਮੂਮੈਂਟ ਨੂੰ ਇੰਜੋਏ ਕਰੋ, ਸਾਰਾ ਕੁਝ ਹੋ ਜਾਣਾ। ਤੇ ਮੈਂ ਆਪਣੇ ਇੱਕ ਕਜ਼ਨ ਨੂੰ ਰਿਸੈਪਸ਼ਨ ਤੋਂ ਪਹਿਲਾਂ ਰੋਂਦੇ ਦੇਖਿਆ। ਅੱਛਾ, ਕਹਿੰਦਾ ਮੈਂ ਆਹ ਕਵਰ ਨਹੀਂ ਸੀ ਆਰਡਰ ਕੀਤੇ। ਅੱਛਾ, ਦੂਜੇ ਆ ਗਏ। ਮਤਲਬ ਸਹੀ ਗੱਲ ਆ। ਬੰਦੋਬਸਤ ਦੇ ਵਿੱਚ ਨਾ ਜਿਵੇਂ ਉਹ ਵੀ ਕਹਿੰਦੇ ਹੁੰਦੇ ਨਾ, ਆਗਾ ਆਪਣੀ ਮੌਤ ਸੇ ਕੋਈ ਬਸ਼ਰ ਨਹੀਂ, ਸਾਮਾਨ 100 ਬਰਸ ਕਾ ਪਲ ਕੀ ਖਬਰ ਨਹੀਂ। ਵੀ ਇਹ ਆਪਣੀ ਜ਼ਿੰਦਗੀ ਤੇ ਵੀ ਢੁਕਦੀ ਆ ਗੱਲ, ਵੀ ਇਹ ਕਿਤੇ ਬੰਦੋਬਸਤ ਚ ਹੀ ਨਾ ਕੱਢ ਦਿਓ। ਤੇ ਮੈਂ ਔਨ ਕੀਤਾ ਕੈਮਰਾ ਤਾਂ ਉਹ ਪਹਿਲੀ ਚੀਜ਼ ਮੈਨੂੰ ਇਹ ਪੁੱਛਦੀ ਆ, ਤੂੰ ਖੁਸ਼ ਆ? ਉਹ ਐਕਚੁਅਲੀ ਘਰੇ ਵੀ ਅੱਗੇ ਵੀ ਪੁੱਛਦੀ ਹੁੰਦੀ ਹੈ ਨਾ, ਉਸ ਟਾਈਮ ਉਹ ਰਿਕਾਰਡ ਹੋ ਗਈ। ਨਹੀਂ, ਨਾਲੇ ਉਹਦਾ ਸਵਾਲ ਇਹ ਨਹੀਂ ਸੀ ਵੀ ਤੂੰ ਦੁਖੀ ਆ ਜਾਂ ਖੁਸ਼ ਆ, ਉਹਦਾ ਸਵਾਲ ਇਹ ਸੀ ਵੀ ਤੂੰ ਥੋੜੀ ਖੁਸ਼ ਜ਼ਿਆਦਾ ਖੁਸ਼ ਆ, ਵੀ ਖੁਸ਼ ਤਾਂ ਹੋਣਾ ਹੀ ਆ। ਨਹੀਂ, ਜ਼ਿੰਦਗੀ ਦੀ ਦੌੜ ਤਾਂ ਚੱਲਦੀ ਰਹਿਣੀ ਹੈ, ਖੁਸ਼ ਹੋਣਾ ਬਹੁਤ ਜ਼ਰੂਰੀ ਹੈ। ਬਿਲਕੁਲ, ਉਹ ਜਿਵੇਂ ਮੈਥ ਦੀ ਇਕੁਏਸ਼ਨ ਚ ਨਹੀਂ ਹੁੰਦੀ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਉੱਤੇ ਜਿੰਨੇ ਵੀ ਸਾਡੇ ਦਰਸ਼ਕ ਸਰੋਤੇ ਜੁੜੇ ਆ ਉਹਨਾਂ ਨੂੰ ਜੀ ਆਇਆਂ ਨੂੰ ਆਖਦੇ ਆ। ਅੱਜ ਦੀ ਇਸ ਖਾਸ ਮੁਲਾਕਾਤ ਦੇ ਵਿੱਚ ਅੱਜ ਤੁਹਾਡੇ ਨਾਲ ਦੋ ਅਜਿਹੇ ਆਰਟਿਸਟ, ਉਹਨਾਂ ਦੇ ਨਾਲ ਆਪਾਂ ਰੂਬਰੂ ਕਰਾਵਾਂਗੇ। ਆਰਟਿਸਟ ਇਸ ਲਈ ਵੀ ਕਿਸੇ ਵੀ ਚੀਜ਼ ਨੂੰ ਪੇਸ਼ ਕਰਨਾ ਇੱਕ ਜਿਹੜੀ ਉਹ ਕਲਾ ਹੁੰਦੀ ਆ, ਚਾਹੇ ਉਹ ਗਾਉਣ ਵਾਲੇ ਹੋਵੇ, ਚਾਹੇ ਉਹ ਫੋਟੋਗ੍ਰਾਫੀ ਹੋਵੇ, ਚਾਹੇ ਕੁਛ ਲਿਖਣਾ ਹੋਵੇ, ਉਹ ਇੱਕ ਕਲਾ ਆ। ਅਤੇ ਕਲਾ ਨੂੰ, ਆਰਟ ਨੂੰ ਤੁਹਾਡੇ ਤੱਕ ਪ੍ਰੈਜ਼ੈਂਟ ਕਰਨ ਵਾਲੇ ਨੂੰ ਹਮੇਸ਼ਾ ਆਰਟਿਸਟ ਆਖਿਆ ਜਾਂਦਾ। ਮੇਰੇ ਨਾਲ ਅੱਜ ਸੈਨ ਹੋਜ਼ੇ ਸਟੂਡੀਓ ਦੇ ਵਿੱਚ ਜੁੜ ਬੈਠੇ ਨੇ ਹਰਨੋਬੀਰ ਸਿੰਘ ਅਤੇ ਸਾਡੀ ਭੈਣ ਗਗਨ ਕੌਰ। ਜੀ ਆਇਆਂ ਨੂੰ ਦੋਨਾਂ ਨੂੰ ਸਤਿ ਸ਼੍ਰੀ ਅਕਾਲ। ਸੋ ਹਰਨੋਬੀਰ ਸਿੰਘ ਹੁਣੀ ਅਤੇ ਗਗਨ ਕੌਰ ਭੈਣ ਜੀ, ਤੁਸੀਂ ਚਿਰ ਤੋਂ ਫੋਟੋਗ੍ਰਾਫੀ ਦੇ ਵਿੱਚ ਇਸ ਪਾਸੇ ਆ। ਬਹੁਤ ਸਾਰੇ ਲੋਕ ਜਾਣਦੇ ਆ ਜਿਹੜੇ ਫੋਲੋ ਕਰਦੇ ਨੇ ਤੁਹਾਨੂੰ, ਵੀ ਪੇਜਿਸ ਨੂੰ ਫੋਲੋ ਕਰਦੇ ਆ। ਮੁੱਢਲਾ ਸਵਾਲ ਆਮ ਜਿਹਾ ਸਾਰੇ ਜਾਣੇ ਵੀ ਇਸ ਪਾਸੇ ਵੱਲ ਨੂੰ ਆਉਣ ਦਾ ਕਿੱਦਾਂ ਸਬੱਬ ਬਣਿਆ? ਮੈਂ ਜੀ 2004 ਦੇ ਵਿੱਚ ਮੈਂ 10ਵੀਂ 11ਵੀਂ ਸੀਗਾ ਜਦੋਂ, ਤੇ ਉਦੋਂ ਮੈਨੂੰ ਗ੍ਰਾਫਿਕ ਡਿਜ਼ਾਈਨਿੰਗ ਦਾ ਸ਼ੌਂਕ ਹੋ ਗਿਆ ਜਦੋਂ ਪਹਿਲੀ ਵਾਰੀ ਘਰੇ ਕੰਪਿਊਟਰ ਆਇਆ। ਤੇ ਉਹ ਹੌਲੀ ਹੌਲੀ ਸ਼ੌਂਕ ਫੋਟੋਗ੍ਰਾਫੀ 'ਚ ਤਬਦੀਲ ਹੋ ਗਿਆ, ਨੇਚਰ ਫੋਟੋਗ੍ਰਾਫੀ ਤੋਂ ਹੁੰਦੇ ਪੋਰਟਰੇਟਸ ਵੱਲ ਚਲੇ ਗਿਆ। ਫਿਰ ਮੈਂ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਦਾ ਵਿਦਿਆਰਥੀ ਸੀਗਾ, ਤੇ ਉੱਥੇ ਕਾਲਜ ਕਰਦੇ ਕਰਦੇ ਹੀ ਮੈਂ ਪ੍ਰੋਫੈਸ਼ਨਲੀ
ਇਹਨੂੰ ਕਰਨ ਲੱਗ ਪਿਆ ਤੇ 3rd ਈਅਰ ਦੇ ਵਿੱਚ ਮੈਂ ਬਿਲਕੁਲ ਫੁੱਲ ਟਾਈਮ ਪ੍ਰੋਫੈਸ਼ਨਲ ਬਣ ਗਿਆ ਸੀਗਾ। ਅੱਛਾ। ਤੇ ਪਰ ਫਿਰ ਮੈਂ ਆਪਣੀ ਡਿਗਰੀ ਮੈਂ ਪੂਰੀ ਨਹੀਂ ਕੀਤੀ ਪ੍ਰੋਡਕਸ਼ਨ ਇੰਜੀਨੀਅਰਿੰਗ ਦੀ। ਅੱਛਾ। ਫਿਰ ਮੈਂ ਇਹਨੂੰ ਹੀ ਕੰਟੀਨਿਊ ਕਰ ਲਿਆ। ਕਿਹੜੇ ਈਅਰ ਦੀ ਗੱਲ ਦੱਸਦੇ ਹੋ ਤੁਸੀਂ? ਇਹ ਮੇਰਾ ਬੈਚ ਸੀਗਾ ਜੀ 2006-10। ਠੀਕ ਹੈ। ਤੇ 2009 ਦੇ ਵਿੱਚ ਮੈਂ ਪ੍ਰੋਫੈਸ਼ਨਲੀ ਫੋਟੋਗ੍ਰਾਫੀ ਕਰਨ ਲੱਗ ਪਿਆ ਸੀ। ਐਮੇਚਿਓਰ ਤੋਂ ਤੁਸੀਂ ਪ੍ਰੋ ਹੋ ਗਏ ਹੈ? ਹਾਂਜੀ ਹਾਂਜੀ। ਪਹਿਲਾ ਕੈਮਰਾ ਕਿਹੜਾ ਖਰੀਦਿਆ? ਮੇਰਾ ਸਭ ਤੋਂ ਪਹਿਲਾ ਕੈਮਰਾ ਦਰਅਸਲ ਐਕਚੁਅਲੀ ਵੈਬ ਕੈਮਰਾ ਹੀ ਸੀਗਾ। ਅੱਛਾ। ਉਹ ਤੇ ਮੈਂ ਪੋਰਟਰੇਟਸ ਲੈਂਦਾ ਹੁੰਦਾ ਸੀ, ਉਹਨੂੰ ਇਮੇजेस ਨੂੰ ਮੈਨੀਪੂਲੇਟ ਕਰਦਾ ਹੁੰਦਾ ਸੀਗਾ। ਗ੍ਰਾਫਿਕ ਡਿਜ਼ਾਈਨਿੰਗ ਵਾਲਾ ਕੰਮ। ਹਾਂ ਹਾਂਜੀ ਹਾਂਜੀ। ਉਹ ਫਿਰ ਉਸ ਤੋਂ ਬਾਅਦ DSLR ਪਹਿਲਾਂ ਮੇਰਾ Canon 60D ਸੀਗਾ। ਓਕੇ। ਹਾਂਜੀ। ਤੇ ਭੈਣ ਜੀ ਤੁਹਾਡਾ ਕਿਦਾਂ ਫੋਟੋਗ੍ਰਾਫੀ ਦੇ ਵਿੱਚ ਆਉਣ ਦਾ ਹੋਇਆ? ਹਾਂਜੀ, ਮੇਰਾ ਅਸੀਂ ਮਿਲੇ ਸੀਗੇ 2011 ਦੇ ਵਿੱਚ। ਠੀਕ ਹੈ। ਤੇ ਮੈਨੂੰ ਸ਼ੌਂਕ ਸੀਗਾ, ਪਰ ਮੈਂ ਫੋਨ ਨਾਲ ਹੀ ਖਿੱਚਦੀ ਹੁੰਦੀ ਸੀ, ਪਰ ਕਦੀ ਇਦਾਂ ਨਹੀਂ ਸੋਚਿਆ ਸੀ ਕਿ ਪ੍ਰੋਫੈਸ਼ਨਲੀ ਇਸ ਫੀਲਡ 'ਚ ਆਉਂਗੀ। ਸੋ ਇਹਨਾਂ ਨੂੰ ਮਿਲਣ ਤੋਂ ਬਾਅਦ ਇਹਨਾਂ ਨੇ ਮੈਨੂੰ ਕਾਫੀ ਇਨਕਰੇਜ ਕੀਤਾ ਕਿ ਆਪਾਂ ਇਕੱਠੇ ਕਰਾਂਗੇ ਪ੍ਰੋਫੈਸ਼ਨਲੀ, ਤੇ ਟੀਮ ਬਣਾ ਲਈ ਫਿਰ। ਹਾਂਜੀ। ਫਿਰ 2013 ਦੇ ਵਿੱਚ ਮੇਰੇ ਫਰੈਂਡਸ ਸੀਗੇ ਜਿਹੜੀਆਂ, ਉਹਨਾਂ ਨੇ ਮੈਂ ਵਿਆਹ ਸ਼ੂਟ ਕੀਤੇ। ਓਕੇ। ਹਾਂਜੀ। ਠੀਕ ਆ। ਕੰਮ ਸਾਰਿਆਂ ਨੂੰ ਬਹੁਤ ਪਸੰਦ ਆਇਆ, ਬਸ ਫਿਰ ਉੱਥੋਂ ਚੱਲਦਾ ਗਿਆ। ਤੇ ਤੁਸੀਂ ਕਿਹੜਾ ਪਹਿਲਾ ਕੈਮਰਾ ਖਰੀਦਿਆ DSLR? ਹਾਂਜੀ, ਮੈਨੂੰ ਇਹਨਾਂ ਨੇ ਗਿਫਟ ਕੀਤਾ ਸੀਗਾ। ਅੱਛਾ। ਸੋ ਭਾਜੀ ਦਾ ਪੂਰਾ ਹੱਥ ਆ ਤੁਹਾਨੂੰ ਪੂਰਾ ਫੋਟੋਗ੍ਰਾਫੀ ਵੱਲ ਲੈ ਕੇ ਆਉਣ ਦਾ। ਹਾਂਜੀ, ਮਾਰਕ 3 ਸੀ Canon ਦਾ। ਠੀਕ ਆ। ਹਾਂਜੀ। ਪਸੰਦ ਆ? ਉਹ ਰੱਖਿਆ ਹੈ ਕੈਮਰਾ ਕਿ ਨਹੀਂ? ਨਹੀਂ, ਮੈਂ ਚੀਜ਼ਾਂ ਦਾ ਮੂੰਹ ਨਹੀਂ ਕੀਤਾ ਕਦੇ। ਅੱਛਾ, ਠੀਕ ਆ। ਮੈਂ ਆਪਣੀ ਜਿਹੜੀ ਪਹਿਲੀ ਫਲੈਸ਼ ਵੀ ਲਈ ਸੀ, ਹਾਂ, ਉਹ ਮੈਂ ਆਪਣਾ ਮੋਟਰਸਾਈਕਲ ਵੇਚ ਕੇ ਲਈ ਸੀ। ਠੀਕ ਆ। ਮੈਂ ਕਿਹਾ ਚੱਲ ਹੁਣ ਇਹ ਵੀ ਲੋੜ ਨਹੀਂ ਹੈਗੀ, ਖੜਾ ਹੀ ਆ। ਤੇ ਚੀਜ਼ਾਂ ਦਾ ਮੂੰਹ ਨਹੀਂ ਕੀਤਾ ਕਦੇ। ਮੇਰੇ ਕੋਲ ਇਦਾਂ ਦਾ ਕੋਈ ਨਹੀਂ ਵੀ ਮੇਰਾ ਪਹਿਲਾ ਕੈਮਰਾ ਸੀ ਪਿਆ ਆ ਮੇਰੇ ਕੋਲ। ਓਕੇ। ਇੰਜੀਨੀਅਰਿੰਗ ਦੇ ਵਿੱਚੋਂ ਪੂਰਾ ਨਾ ਕਰਕੇ ਘਰਦਿਆਂ ਨੇ ਬੜੀਆਂ ਆਸਾਂ ਉਮੀਦਾਂ ਨਾਲ ਮੁੰਡੇ ਨੂੰ ਇੰਜੀਨੀਅਰ ਵਾਲੇ ਪਾਸੇ ਤੋਰਿਆ ਹੋਣਾ ਹੈ, ਉਹਨਾਂ ਦਾ ਕੀ ਰਿਐਕਸ਼ਨ ਰਿਹਾ? ਨਹੀਂ, ਉਹ ਇੱਕ ਤਾਂ ਚੇਂਜ ਐ ਸੀਗੀ ਜੀ, ਗ੍ਰੈਜੂਅਲ ਸੀਗੀ। ਹਾਂਜੀ। ਉਹਦੇ ਇੰਜੀਨੀਅਰਿੰਗ ਦੇ ਦੌਰਾਨ ਤਾਂ ਘਰਦਿਆਂ ਨੂੰ ਬਹੁਤ ਜ਼ਿਆਦਾ ਸੀਗੀ ਚਿੰਤਾ ਵੀ ਇਹ ਕੀ ਕਰੂਗਾ, ਵੀ ਕਿਸੇ ਤਣ ਪੱਤਣ ਵੀ ਲੱਗੂਗਾ ਕਿ ਨਹੀਂ। ਮੇਰੇ ਵੱਡੇ ਭੈਣ ਜੀ ਨੇ ਵੀ ਉਹਨਾਂ ਦਾ ਬਹੁਤ ਸਾਥ ਹੁੰਦਾ ਸੀ, ਉਹਨਾਂ ਦੀ ਬੱਲਾਸ਼ੇਰੀ ਹੁੰਦੀ ਸੀ। ਉਹਨਾਂ ਨੇ ਘਰਦਿਆਂ ਨੂੰ ਕਹਿਣਾ ਵੀ ਕੋਈ ਨਹੀਂ, ਕੁਛ ਕਰੀ ਲਊਗਾ। ਤੇ ਇੱਕ ਮੇਰੇ ਪ੍ਰੋਫੈਸਰ ਸਾਹਿਬ ਸੀਗੇ, ਹੁਣ ਤਾਂ ਨਹੀਂ ਰਹੇ, ਉਹ ਪੰਜਾਬ ਦੇ ਬਹੁਤ ਨਾਮਵਰ ਫੋਟੋ ਆਰਟਿਸਟ ਹੋਏ ਨੇ, ਪ੍ਰੋਫੈਸਰ ਕਮਲਜੀਤ ਸਿੰਘ ਢੁੱਡੀਕੇ। ਹਾਂਜੀ। ਉਹਨਾਂ ਨੂੰ ਮੈਂ ਆਪਣਾ ਉਸਤਾਦ ਵੀ ਕਹਿੰਦਾ। ਤੇ ਉਹ ਕਾਲਜ ਦੇ ਵਿੱਚ IT ਡਿਪਾਰਟਮੈਂਟ 'ਚ ਹੁੰਦੇ ਸੀਗੇ, ਬਟ ਕਲਚਰਲ ਕਮੇਟੀ ਕਰਕੇ ਜਾਂ ਫੋਟੋਗ੍ਰਾਫੀ ਫਾਈਨ ਆਰਟਸ ਕਲੱਬ ਕਰਕੇ ਉਹਨਾਂ ਨਾਲ ਰਾਬਤਾ ਹੋਇਆ। ਸੋ ਉਹਨਾਂ ਦੀ ਵੀ ਬਹੁਤ ਹੱਲਾਸ਼ੇਰੀ ਹੁੰਦੀ ਸੀ, ਪਿੱਠ ਤੇ ਹੱਥ ਹੁੰਦਾ ਸੀਗਾ ਕਹਿ ਲਓ, ਹਨਾ। ਤੇ ਉਹ ਬਸ ਉੱਥੋਂ ਮੈਨੂੰ ਹੌਸਲਾ ਮਿਲਿਆ। ਪ੍ਰੋਫੈਸ਼ਨਲੀ ਆਉਣ ਦਾ ਵੀ ਹੌਸਲਾ ਮੈਨੂੰ ਇਹ ਮਿਲਿਆ ਵੀ ਤੁਸੀਂ ਆ ਹੁਣੇ ਹੀ ਚਲੋ ਇੰਡੀਆ ਦੇ ਵਿੱਚ ਟੀਚਰਸ ਡੇ ਵੀ ਨਿਕਲ ਕੇ ਗਿਆ। ਮੈਂ ਮਾੜਾ ਜਿਹਾ ਦੱਸ ਦਵਾਂ ਉਹਨਾਂ ਬਾਰੇ ਵੀ ਕਿੰਨੀ ਇੰਪੋਰਟੈਂਸ ਹੁੰਦੀ ਹੈ ਟੀਚਰ ਦੀ। ਤੇ ਉਹਨਾਂ ਨੂੰ ਨਾ ਮੇਰਾ ਕੰਮ ਕੁਦਰਤੀ ਨਾ ਮੇਰੇ ਤੇ ਬੜਾ ਪਿਆਰ ਹੁੰਦਾ ਸੀ, ਉਹਨਾਂ ਨੂੰ ਮੇਰਾ ਕੰਮ ਬਹੁਤ ਪਸੰਦ ਹੁੰਦਾ ਸੀਗਾ। ਤੇ ਆਪਾਂ ਜਦੋਂ ਕੰਮ ਸਟਾਰਟ ਵੀ ਕਰਦੇ ਆ ਪ੍ਰੋਫੈਸ਼ਨਲੀ ਨਾ, ਬਹੁਤ ਇਹ ਹੁੰਦਾ ਵੀ ਆਪਾਂ ਪ੍ਰਾਈਸਿੰਗ ਕਿਵੇਂ ਕਰੀਏ, ਕਿਸੇ ਚੀਜ਼ ਦੇ ਪੈਸੇ ਕਿਵੇਂ ਕਹੀਏ, ਹਨਾ। ਤੇ ਮੈਂ ਪਹਿਲੀ ਵਾਰੀ ਜਦੋਂ ਮੇਰੇ ਕੋਲੇ ਆਪਣੇ ਆਪ ਹੀ ਜੌਬਸ ਆਉਣੀਆਂ ਸ਼ੁਰੂ ਹੋ ਗਈਆਂ ਸੀਗੀਆਂ, ਜ਼ਿਆਦਾ ਮਾਰਕੀਟਿੰਗ ਤੇ ਨਹੀਂ ਜ਼ੋਰ ਲਾਉਣਾ ਪਿਆ। ਮੈਨੂੰ ਕੁਦਰਤੀ ਹੋਈ ਆਪਣੇ ਆਪ ਹੀ ਹਮੇਸ਼ਾ ਏਦਾਂ ਆਪਣੇ ਆਪ ਹੀ ਹੋਏ। ਇਹ ਮੇਰਾ ਲਰਨ ਔਨ ਜੌਬ ਵਾਲਾ ਹਿਸਾਬ ਜਿਹਾ ਰਿਹਾ ਅੱਜ ਤੱਕ। ਬਟ ਇਹ ਵੀ ਮੈਂ ਕਿਸੇ ਓਪਰਚੁਨਿਟੀ ਨੂੰ ਕਦੇ ਨਾ ਨਹੀਂ ਕੀਤੀ, ਵੀ ਜੋ ਵੀ ਅੱਜ ਤੱਕ ਮੈਂ ਕੀਤਾ ਇਦਾਂ ਹੀ ਕੀਤਾ ਵੀ ਚਲੋ ਚੱਲ ਕੇ ਆ ਗਿਆ ਤੇ ਆਪਾਂ ਕਿਹਾ ਵੀ ਹਾਂ ਕਰ ਲੈਂਦੇ। ਸੱਤ ਵਚਨ। ਤੇ ਉਹ ਪਹਿਲੀ ਵਾਰੀ ਆਇਆ, ਮੈਂ ਸਰ ਨੂੰ ਕਿਹਾ, ਮੈਂ ਕਿਹਾ ਸਰ ਮੈਨੂੰ ਪ੍ਰਾਈਸਿੰਗ ਦਾ ਨਹੀਂ ਸਮਝ ਆਉਂਦਾ ਵੀ ਮੈਂ ਕਿਵੇਂ ਪ੍ਰਾਈਸ ਕਰਾਂ, ਹਨਾ। ਓਕੇ। ਤੇ ਉਹ ਕਹਿੰਦੇ ਵੀ ਹਰਨਵ, ਤੂੰ ਸ਼ਹਿਰ ਦੇ ਵਿੱਚ ਨਾ ਲੁਧਿਆਣੇ 'ਚ ਪਤਾ ਕਰਿਆ ਵੀ ਆਪਣਾ ਸਭ ਤੋਂ ਮਹਿੰਗੇ ਸਟੂਡੀਓ ਜਿਹੜਾ ਇੱਥੇ ਕੋਈ ਵੀ ਸਭ ਤੋਂ ਮਹਿੰਗਾ ਸਟੂਡੀਓ ਕਿੰਨੇ ਪੈਸੇ ਲੈਂਦਾ, ਤੇ ਤੂੰ ਇਸ ਤੋਂ 3 ਗੁਣਾ ਪੈਸੇ ਲੈਣੇ ਆ। ਅੱਛਾ, ਵੀ ਉਹ ਤੋਂ ਵੱਧ ਰੱਖਣਾ ਕੰਮ। ਹਾਂ। ਤੇ ਇੱਕ ਤੁਸੀਂ ਦੇਖੋ ਵੀ ਬੱਚੇ ਦਾ ਵੀ ਕੌਨਫੀਡੈਂਸ ਕਿੱਥੇ ਜਾਂਦਾ ਆ ਉਵੇਂ, ਹਨਾ। ਉਹਨਾਂ ਨੂੰ ਪਿਆਰ ਹੀ ਇੰਨਾ ਹੁੰਦਾ ਸੀਗਾ, ਤੇ ਬਸ ਉਹਨਾਂ ਦੀ ਹੱਲਾਸ਼ੇਰੀ ਆ ਵੀ ਅੱਜ ਤੱਕ ਤੁਰੇ ਫਿਰਦੇ। ਕਿਹੜੀ ਕੋਈ ਅਜਿਹੀ ਫੋਟੋ ਜਿਹਨੇ ਕਿਹਾ ਵੀ ਨਹੀਂ ਯਾਰ, ਮੈਂ ਵਾਕਿਆ ਹੁਣ ਮੈਂ ਪ੍ਰੋਫੈਸ਼ਨਲ ਵਾਲੇ ਪਾਸੇ, ਜਦੋਂ ਐਮੇਚਿਓਰ ਦੇ ਸੀਗੇ, ਵੀ ਉਹ ਕਿਹੜਾ ਕੋਈ ਪਲ ਸੀਗਾ ਤੁਸੀਂ ਮਹਿਸੂਸ ਕੀਤਾ ਵੀ ਨਹੀਂ ਹੁਣ ਮੈਨੂੰ ਆਈ ਸ਼ੁੱਡ ਗੋ ਪ੍ਰੋ? ਹਾਂਜੀ, ਐਕਚੁਅਲੀ ਮੈਨੂੰ ਇਦਾਂ ਮੇਰੇ ਦੋ ਦੋਸਤ ਹੀ ਸੀਗੇ, ਉਹਨਾਂ ਨੇ ਕਿਹਾ ਵੀ ਅਸੀਂ ਨਾ ਤੇਰੇ ਤੋਂ ਫੋਲੀਓ ਖਿਚਾਉਣਾ ਹੈ। ਠੀਕ ਹੈ। ਉਹਨਾਂ ਨੂੰ ਬੋਡੀ ਵਗੈਰਾ ਬਣਾਉਣ ਦਾ ਸ਼ੌਂਕ ਹੁੰਦਾ ਸੀਗਾ, ਮੈਨੂੰ ਫੋਟੋਆਂ ਖਿੱਚਣ ਦਾ ਸ਼ੌਂਕ ਹੁੰਦਾ ਸੀ। ਜਿਹੜੇ 2 ਸਿੰਘਾਂ ਦੀ ਤੁਸੀਂ ਕੀਤੀ ਸੀਗੀ? ਨਹੀਂ, ਉਹ ਤਾਂ that was very later, ਉਹ ਤਾਂ 2013 ਦੀ ਗੱਲ ਆ, 2013-14 ਦੀ ਗੱਲ ਆ। ਇਹ 2009 ਦੀ ਗੱਲ ਆ। ਓਕੇ। ਤੇ ਮੈਨੂੰ ਉਹਦੇ ਤੋਂ ਹੀ ਹੋ ਗਿਆ ਕਿ ਮੈਨੂੰ ਨਾ, ਮੈਂ ਕਿਸੇ ਕੰਮ ਨੂੰ ਲੈ ਕੇ ਨਾ ਉਹ ਬਹੁਤ ਆ ਵੀ ਜਿਹਨੂੰ ਪਰਫੈਕਸ਼ਨਿਸਟ ਕਹਿ ਲਓ, ਵੀ ਕੋਈ ਕੰਮ ਕਰਨਾ ਪ੍ਰੋਪਰ ਕਰਨਾ। ਤੇ ਉਹ ਮੈਂ DSLR ਕੈਮਰਾ ਵੀ ਇਸੇ ਚੱਕਰ ਚ ਲਿਆ, ਇਹ ਲੈਂਸ ਵੀ ਇਸੇ ਚੱਕਰ ਚ ਲਿਆ। ਹਾਲਾਂਕਿ ਉਹ ਪਹਿਲਾ ਫੋਲੀਓ ਕਰਨ ਨੂੰ ਮੈਨੂੰ ਆਲਮੋਸਟ 9 ਮਹੀਨੇ ਦਾ ਸਮਾਂ ਲੱਗ ਗਿਆ, ਕਿਉਂਕਿ ਉਹ ਫਿਰ ਘਰੇ ਭੰਨ ਘੜ ਸ਼ੁਰੂ ਹੋ ਗਈ ਵੀ ਅੱਛਾ ਕਿੰਨੇ ਦਾ ਆਉਣਾ, ਅੱਛਾ ਇੰਨੇ ਪੈਸੇ, ਚੱਲ ਇੰਨੇ ਕ ਲੱਗਣੇ, ਹੋਰ ਲਾ ਲਓ। ਉਹ ਫਿਰ ਜਦੋਂ ਕੰਮ 2-2.5 ਲੱਖ ਤੇ ਚਲੇ ਗਿਆ, ਫਿਰ ਕੈਨਸਲ ਹੋ ਗਿਆ। ਫਿਰ ਉਹ ਜਿੱਦਾਂ ਪੁਰਾਣੀ ਹਿੰਦੀ ਫਿਲਮਾਂ 'ਚ
ਹੀਰੋਇਨ ਨਾਲ ਰੁੱਸ ਕੇ ਭੱਜ ਕੇ ਜਾ ਕੇ ਬੈੱਡ ਤੇ ਛਾਲ ਮਾਰਦੀਆਂ ਹੁੰਦੀਆਂ, ਫਿਰ ਤੁਸੀਂ ਛਾਲ ਮਾਰੀ। ਉਹ ਵੀ ਛਾਲਾਂ ਮਾਰੀਆਂ ਬੈੱਡਾਂ ਤੇ ਹੋਏ। ਤੇ ਦੋਸਤ ਨੂੰ ਵੀ ਫੋਨ ਕੀਤਾ ਵੀ ਨਹੀਂ ਯਾਰ ਮੈਨੂੰ ਨਹੀਂ ਲੱਗਦਾ ਮੈਂ ਜ਼ਿੰਦਗੀ 'ਚ ਕਦੇ ਫੋਟੋਗ੍ਰਾਫੀ ਕਰੂੰਗਾ, ਹਨਾ ਉਹ ਕੁਝ ਵੀ ਹੋਇਆ। ਤੇ ਉਹ ਭੰਨ ਘੜ ਜੀ ਚੱਲਦੀ ਰਹੀ ਬਹੁਤ ਚਿਰ। ਤੇ ਸੋ ਇੰਜੀਨੀਅਰਿੰਗ ਦੇ 40 ਪੇਪਰ ਹੁੰਦੇ ਨੇ ਟੋਟਲ। ਹਾਂਜੀ। ਤੇ ਮੇਰੇ 22 ਪੇਪਰ ਰਹਿੰਦੇ ਸੀ ਉਸ ਸਮੈਸਟਰ। ਠੀਕ ਹੈ। ਮਤਲਬ ਜਿਹੜਾ ਆ ਗਿਆ ਰਹਿੰਦਾ ਹੀ ਸੀਗਾ। ਤੇ ਮੇਰੇ ਵੱਡੇ ਦੀਦੀ ਕਹਿੰਦੇ ਵੀ ਕੀ ਲੈਣਾ ਤੂੰ ਵੀ ਪੇਪਰ ਕੱਢਣ ਦਾ, ਜਿਵੇਂ ਆਪਣੇ ਪੰਜਾਬੀ ਸਿੱਧਾ ਕਹਿੰਦੇ। ਮੈਂ ਕਿਹਾ ਮੈਨੂੰ DSLR ਲੈ ਦਿਓ। ਅੱਛਾ। ਤੇ ਕਹਿੰਦੇ ਚੱਲ ਅੱਜ ਹੀ ਚੱਲ। ਅੱਛਾ, ਹੁਣੇ ਲੈ ਕੇ ਆਉਂਦੇ ਆ। ਉਹ ਲਿਆ ਤੇ ਉਸ ਸਮੈਸਟਰ ਫਿਰ ਮੈਂ 22 ਚੋਂ 17 ਕੱਢ ਲਈ ਸੀ। ਅੱਛਾ, ਚਲੋ 5 ਕਿ ਝੂਗਾ ਰੱਖ ਲਿਆ ਜੀ, ਕੋਈ ਗੱਲ ਨਹੀਂ। ਤੇ ਸੌਰੀ ਮੈਂ ਬੈਕਗ੍ਰਾਉਂਡ ਇਹਦੀ ਜ਼ਿਆਦਾ ਦੇਤੀ ਗੱਲ, ਕੋਈ ਗੱਲ ਨਹੀਂ। ਬਟ ਉਹ ਜਦੋਂ ਮੈਂ ਪਹਿਲਾਂ ਹੀ ਫੋਲੀਓ ਸਟਾਰਟ ਕੀਤਾ ਨਾ, ਉਹ ਮੈਂ ਗਿਆ ਵੀ ਏਦਾਂ ਮੈਥ ਦੀ ਟਿਊਸ਼ਨ ਤੋਂ ਉੱਠ ਕੇ ਹੀ ਗਿਆ ਸੀਗਾ ਮੈਂ। ਅੱਛਾ। ਮੈਂ ਬੈਠਾ ਮੈਂ ਇਦਾਂ ਕਹਿ ਰਿਹਾ ਵੀ ਯਾਰ ਮੈਂ ਨਹੀਂ ਕਰਨਾ ਚਾਹੁੰਦਾ ਇਹ ਨਹੀਂ ਕੰਮ। ਤੇ ਉਹ ਮੇਰੇ ਦੋਸਤ ਨੇ ਜਿਹਨੇ ਕਰਾਉਣਾ ਸੀ ਨਾ ਫੋਲੀਓ, ਮੈਂ ਉਹਨੂੰ ਫੋਨ ਕੀਤਾ, ਮੈਂ ਕਿਹਾ ਵੀ ਵਿੱਕੀ ਮੈਂ ਆ ਗਿਆ ਤੇਰੇ ਕੋਲ। ਤੇ ਉਹਦਾ ਪਿੰਡ ਸੀਗਾ ਸ਼ਾਹਕੋਟ ਦੇ ਕੋਲ, ਹਨਾ ਸ਼ੇਖੇਵਾਲ ਪਿੰਡ, ਬਾਰ-ਬਾਰ ਡੇਰੇ ਜੇ ਤੇ ਰਹਿੰਦੇ ਸੀਗੇ। ਤੇ ਮੈਂ ਟਿਊਸ਼ਨ ਛੱਡ ਕੇ ਗਿਆ, ਘਰੇ ਵੀ ਨਹੀਂ ਦੱਸ ਕੇ ਗਿਆ, ਤੇ 2-2.5 ਘੰਟੇ ਡਰਾਈਵ ਕਰਕੇ। ਤੇ ਉਹ ਜਦੋਂ ਪਹਿਲਾ ਫੋਲੀਓ ਮੈਂ ਸ਼ੂਟ ਕੀਤਾ ਤੇ ਉਦੋਂ ਫੇਸਬੁੱਕ ਹਜੇ ਆਈ ਸੀ। ਜਦੋਂ ਮੈਂ ਉਹ ਫੋਟੋਆਂ, ਮੈਂ ਤਾਂ ਜਿਵੇਂ ਬਾਕੀ ਆਪਣਾ ਕੰਮ ਅਪਲੋਡ ਕਰਦਾ ਮੈਂ ਉਦਾਂ ਹੀ ਅਪਲੋਡ ਕੀਤੀ ਸੀ। ਤਾਂ ਉਦੋਂ ਇੱਕ ਸੱਜਣ ਦਾ ਮੈਨੂੰ ਮੈਸੇਜ ਆਇਆ ਬਈ ਮੇਰੇ ਕੁਝ ਸਿੰਗਰਸ ਨਾਲ ਲਿੰਕ ਹੈਗੇ ਆ। ਠੀਕ ਹੈ। ਵੀ ਮੈਂ ਪੰਜਾਬ 'ਚ ਇਦਾਂ ਦਾ ਕੰਮ ਨਹੀਂ ਦੇਖਿਆ, ਵੀ ਜ਼ਰੂਰ ਵੀ ਆਈ ਵੁੱਡ ਲਾਈਕ ਟੂ ਯੂਜ਼ ਹਨਾ ਤੁਹਾਡੀਆਂ ਸਰਵਿਸਿਜ਼ ਚਾਹੀਦੀਆਂ। ਤੇ ਮੈਨੂੰ ਨਹੀਂ ਸੀ ਪਤਾ ਵੀ ਉਹ ਬਹੁਤ ਤਕੜੇ ਗ੍ਰਾਫਿਕ ਡਿਜ਼ਾਈਨਰ ਨੇ, ਵਿਟਾਮਿਨ ਵਿਕ ਸਿੰਘ, ਉਹਨਾਂ ਕਰਕੇ ਇੱਕ ਕਿਸਮ ਦਾ ਪੰਜਾਬੀ ਇੰਡਸਟਰੀ ਵਾਲਾ ਮੇਰਾ ਕਰੀਅਰ ਸ਼ੁਰੂ ਹੋਇਆ। ਤੇ ਵਿਟਾਮਿਨ ਵੀ ਡਿਜ਼ਾਈਨਸ ਤੋਂ ਅੱਜ ਵੀ ਉਹ ਕਰਦੇ ਨੇ। ਤੇ ਉਹ ਜੈਜ਼ੀ ਭਾਜੀ ਤੇ ਗਿੱਪੀ ਭਾਜੀ ਦਾ ਕੰਮ ਕਰਦੇ ਸੀਗੇ। ਤੇ ਚਲੋ ਭਾਜੀ ਹੁਣੀ ਅੱਜ ਵੀ ਜਿੱਦਾਂ ਟੌਪ ਤੇ ਨੇ, ਬਟ ਉਸ ਵੇਲੇ ਤਾਂ ਹੀ ਵਾਸ ਲਾਈਕ ਦਾ ਐਬਸੋਲੂਟ ਟੌਪ ਆਫ ਦਾ ਫੂਡ ਚੇਨ। ਉਹੀ ਸੀਗੇ ਉਸ ਹਨਾ ਵੀ ਸਭ। ਤੇ ਉਹ ਮੇਰੇ ਵਾਸਤੇ ਵੀ ਵੱਡੀ ਓਪਰਚੁਨਿਟੀ ਸੀਗੀ। ਤੇ ਫਿਰ ਕਿਹਨੂੰ ਸ਼ੂਟ ਕੀਤਾ ਫਿਰ ਉਸ ਤੋਂ ਬਾਅਦ ਉਹਨਾਂ ਦੇ ਨਾਲ? ਉਹਨਾਂ ਦਾ ਕੰਮ ਐਕਚੁਅਲੀ ਮੈਨੂੰ ਬਾਅਦ ਚ ਆਇਆ। ਉਹਨਾਂ ਨੇ ਪਸੰਦ ਜਿੱਦਾਂ ਮੈਨੂੰ ਪਹਿਲਾਂ ਕਰ ਲਿਆ ਸੀਗਾ, ਬਟ ਸਭ ਤੋਂ ਪਹਿਲਾਂ ਮੈਂ ਬੋਹੇਮੀਆ ਦਾ ਫੋਲੀਓ ਕੀਤਾ ਸੀਗਾ। ਤੇ ਬਾਕੀ ਉਸ ਮਤਲਬ ਉਹਦੇ ਦੌਰਾਨ ਹੀ ਮਤਲਬ ਇਹ ਇੱਕ ਪੈਰਲਲ ਚੱਲਦਾ ਰਹਿੰਦਾ ਸੀਗਾ, ਪਲੱਸ ਨਾਲ ਵੈਡਿੰਗਸ ਵਾਲਾ ਆਪਣੇ ਆਪ ਪੈਰਲਲ ਚੱਲ ਗਿਆ। ਇੱਕ ਮੇਰਾ ਪਹਿਲਾ ਵਿਆਹ ਜਿਹੜਾ ਬੁੱਕ ਹੋਇਆ ਸੀਗਾ, ਮੈਂ ਨਾ ਫਲਿੱਕਰ ਵੈਬਸਾਈਟਸ ਬੜੀ ਮਸ਼ਹੂਰ ਸੀਗੀ ਫੋਟੋਗ੍ਰਾਫੀ ਲਈ। ਜੀ। ਤੇ ਉਹ ਤੇ ਮੈਂ ਨਾ ਇੱਕ ਤਬਲੇ ਦੀ ਫੋਟੋ ਪਾਈ ਸੀਗੀ, ਸਨਲਾਈਟ ਜੀ ਮੇਰੇ ਕਮਰੇ 'ਚ ਸੋਹਣੀ ਆਉਂਦੀ ਹੁੰਦੀ ਸੀਗੀ। ਤਾਂ ਇੱਕ ਮੁੰਡੇ ਦਾ ਮੈਨੂੰ ਆਇਆ ਵੀ ਮੇਰਾ ਵਿਆਹ ਸ਼ੂਟ ਕਰੋਗੇ? ਵੀ ਮੈਂ ਕਿਹਾ ਮੈਂ ਤਾਂ ਕਦੇ ਕੀਤਾ ਨਹੀਂ। ਕਹਿੰਦਾ ਨਹੀਂ ਯਾਰ, ਮੈਂ ਜੇ ਤੂੰ ਤਬਲੇ ਨੂੰ ਇੰਨਾ ਸੋਹਣਾ ਲਾ ਸਕਦਾ ਬੰਦੇ ਨੂੰ ਤਾਂ ਲਾ ਹੀ ਸਕਦਾ। ਤੇ ਲਾੜੇ ਦੀ ਤਾਂ ਵੈਸੇ ਹੀ ਉਮੀਦ ਹੁੰਦੀ ਆ ਵੀ ਉਧਰ ਸਾਰਾ ਹੀ ਸੋਹਣਾ ਲੱਗੀ ਹੈ ਨਾ। ਤੇ ਉਹ ਵੈਡਿੰਗ ਸਵੇਅਰ ਵਿੱਚ ਕੀ ਹੋਇਆ ਕਿ ਜਿਵੇਂ ਮੈਂ ਉਸ ਫੀਲਡ ਤੋਂ ਨਹੀਂ ਸੀਗਾ, ਹਾਂਜੀ, ਉਸ ਚੀਜ਼ ਨੇ ਮੈਨੂੰ ਫਾਇਦਾ ਇਹ ਦਿੱਤਾ ਵੀ ਮੈਂ ਜਦੋਂ ਵਿਆਹ ਤੇ ਗਿਆ ਮੈਨੂੰ ਲੱਗਿਆ ਵੀ ਯਾਰ ਵੀ ਜਿੱਦਾਂ ਆਪਾਂ ਬਾਕੀ ਬਾਹਰ ਸਾਰੇ ਪੋਰਟਰੇਟਸ ਵਗੈਰਾ ਕਰਦੇ ਆ, ਉਦੋਂ ਇੰਡੀਆ 'ਚ ਰਿਵਾਜ ਜ਼ਿਆਦਾ ਇਹ ਹੁੰਦਾ ਸੀਗਾ ਵੀ ਈਵਨ ਵੈਨਿਊ ਦੇ ਉੱਤੇ ਵੀ ਨਾ ਸਟੂਡੀਓ ਬੈਕਗ੍ਰਾਉਂਡ ਲਾ ਕੇ, ਲਾਈਟਸ ਲਾ ਕੇ ਬਕਾਇਦਾ, ਤੇ ਇੱਕ ਪੋਜ਼ਡ ਪਿਕਚਰਸ ਉਵੇਂ ਦੀਆਂ ਜ਼ਿਆਦਾ ਹੁੰਦੀਆਂ ਸੀਗੀਆਂ, ਜਿੱਦਾਂ ਆਫੀਸ਼ੀਅਲ ਜਿਹੜਾ ਇੱਕ ਕੰਮ ਹੁੰਦਾ ਆ। ਤੇ ਮੈਂ ਉਸ ਫੀਲਡ ਤੋਂ ਨਾ ਹੋਣ ਕਰਕੇ ਫਾਇਦਾ ਮੈਨੂੰ ਇਹ ਹੋਇਆ ਵੀ ਆਈ ਹੈਡ ਐਨ ਆਊਟਸਾਈਡ ਪਰਸਨਸ ਪਰਸਪੈਕਟਿਵ ਨਾ ਵੀ ਕਿਵੇਂ। ਸੋ ਮੈਂ ਉਹਨੂੰ ਮੁੰਡੇ ਕੁੜੀ ਨੂੰ ਕਿਹਾ ਜਦੋਂ ਪੋਰਟਰੇਟਸ ਦੀ ਵਾਰੀ ਆਈ, ਮੈਂ ਕਿਹਾ ਆਪਾਂ ਥੋੜਾ ਬਾਹਰ ਨਾ, ਮੈਂ ਕਿਹਾ ਬਾਹਰ ਪਪੂਲਰ ਦੇ ਖੇਤ ਬੜੇ ਸੋਹਣੇ, ਆਪਾਂ ਇੱਥੇ ਫੋਟੋਆਂ ਖਿੱਚ ਲੈਂਦੇ, ਥੋੜਾ ਨੇਚਰ ਵੀ ਆ ਜਾਂਦਾ। ਹਾਂਜੀ। ਤੇ ਉਹ ਫੋਟੋਆਂ ਖਿੱਚ ਕੇ ਜਦੋਂ ਪਾਈਆਂ ਉਹ ਫਿਰ ਬਹੁਤ ਜ਼ਿਆਦਾ ਵਾਇਰਲ ਹੋ ਗਈਆਂ ਫੇਸਬੁੱਕ ਤੇ, ਐਕਸਪਲੋਡ ਹੋ ਗਿਆ ਕੰਮ। ਤੇ ਉੱਥੋਂ ਫਿਰ ਮਹਾਰਾਜ ਦੀ ਇੰਨੀ ਕਿਰਪਾ ਹੋਈ ਵੀ ਉਹ ਜਿਵੇਂ ਜਿਵੇਂ ਮੈਂ ਫੋਟੋਆਂ ਵਿਆਹਾਂ ਦੀਆਂ ਉਹ ਖਿੱਚ ਕੇ ਪਾਉਂਦਾ ਰਿਹਾ, ਫਿਰ ਪੰਜਾਬ ਦੇ ਵਿੱਚ ਹੀ ਪੂਰੀ ਤੇ ਹੀ ਪੈ ਗਈ ਉਸ ਚੀਜ਼ ਦੀ ਵੀ ਟ੍ਰੈਂਡ ਚੇਂਜ ਹੋ ਗਿਆ। ਟ੍ਰੈਂਡ ਚੇਂਜ, ਸੋ ਟ੍ਰੈਂਡ ਸੈਟਰ ਆ ਤੁਸੀਂ ਫਿਰ। ਮਹਾਰਾਜ ਨੇ ਚਲੋ ਕਿਰਪਾ ਕੀਤੀ ਤੇ ਬਸ ਇਦਾਂ ਹੀ ਚੱਲ ਜਾ ਫਲੋ ਦੇ ਵਿੱਚ ਹੀ, ਕਦੇ ਕੋਈ ਸੋਚ ਕੇ ਨਹੀਂ ਕੀਤਾ ਤੇ ਬਟ ਇਦਾਂ ਹੋ ਹੀ ਗਿਆ ਤੇ ਕਹ ਲੋ ਦਬੇ ਵੀ ਨਹੀਂ। ਚਲੋ ਵਧੀਆ। ਤੇ ਤੁਸੀਂ ਫਿਰ ਭੈਣ ਜੀ ਇਹਨਾਂ ਦੇ ਨਾਲ ਮਿਲ ਕੇ ਹੀ ਤੁਸੀਂ ਵੈਡਿੰਗ ਦਾ ਹੀ, ਪੋਰਟਰੇਟ ਦਾ ਹੀ ਕਰਦੇ ਆ ਜਾਂ ਤੁਹਾਡਾ ਵੀ ਕੋਈ ਹੋਰ ਸਪੈਸ਼ਲਿਟੀ ਵੀ ਹੈ ਨਾਲ ਇਦਾਂ? ਨਹੀਂ, ਹੁਣ ਤਾਂ ਚਲੋ ਵੈਡਿੰਗ ਹੀ ਜ਼ਿਆਦਾ ਕਰਦੇ, ਪਰ ਜਦੋਂ ਸਟਾਰਟ ਕੀਤਾ ਸੀ ਉਦੋਂ ਫੈਮਿਲੀ ਪਿਕਚਰਸ, ਓਕੇ, ਬੇਬੀ ਪੋਰਟਰੇਟਸ, ਸੀਨੀਅਰ ਪਿਕਚਰਸ, ਉਦਾਂ ਦੀਆਂ ਜਿਹੜੇ ਵੀ ਛੋਟੇ ਛੋਟੇ ਸ਼ੂਟ ਹੁੰਦੇ ਉਹਨਾਂ ਤੋਂ ਸਟਾਰਟ ਕੀਤਾ ਸੀਗਾ। ਠੀਕ ਆ। ਹਾਂਜੀ, ਉਦੋਂ ਤਾਂ ਕਾਫੀ ਕਰਦੇ ਸੀ, ਪਰ ਹੁਣ ਤਾਂ ਵੈਡਿੰਗ 'ਚ ਕਾਫੀ ਬਿਜ਼ੀ ਹੋ ਗਏ ਵੀ ਉਹ ਕੁਝ ਤਾਂ ਨਹੀਂ ਕਰ ਹੁੰਦਾ। ਪਰ ਹਾਂਜੀ, ਸੌਰੀ ਮੈਂ ਇੱਕ ਚੀਜ਼ ਐਡ ਕਰਨੀ ਚਾਹੁੰਦਾ, ਇਹ ਪਰ ਇਹ ਥੋੜਾ ਡਾਊਨ ਪਲੇ ਕਰ ਗਏ ਇਸ ਚੀਜ਼ ਨੂੰ। ਇੱਕ ਤਾਂ ਦੋ ਇਹ ਚੀਜ਼ ਆ ਵੀ ਮੈਂ 2017 'ਚ ਇੱਥੇ ਆਇਆ, ਸੋ ਇਹਨਾਂ ਨੇ ਸਟਾਰਟ ਕਰ ਸੀ 2013 'ਚ, ਸੋ 13 ਤੇ 17 ਹਾਂਜੀ ਯੂਐਸ ਦੇ ਵਿੱਚ ਇਹ ਆਪਣੇ ਦਮ ਤੇ ਹੀ ਕਰਦੇ ਰਹੇ ਨੇ। ਹਾਂ ਠੀਕ ਆ, ਮੈਂ ਫੋਨ ਤੇ ਪਰਚੀਆਂ ਜ਼ਰੂਰ ਦੇ ਦਿੰਦਾ ਹੁੰਦਾ ਸੀਗਾ ਕਈ ਵਾਰੀ ਜੇ ਕਿਤੇ
ਫਸ ਜਾਂਦੇ ਹੁੰਦੇ ਸੀ ਇਹ। ਤੇ ਇੱਕ ਇਹਨਾਂ ਦਾ ਸਭ ਤੋਂ ਸਟਰੋਂਗ ਸਕਿੱਲ ਹੈਗਾ ਆਰਗੇਨਾਈਜੇਸ਼ਨਲ ਸਕਿੱਲ। ਅਸੀਂ ਜਿਹੜੇ ਇੱਥੇ 뮤직 ਵੀਡੀਓ ਵਗੈਰਾ ਵੀ ਸ਼ੂਟ ਕੀਤੇ ਆ, ਠੀਕ ਹੈ, ਉਹਨਾਂ ਦੀ ਈਵਨ ਅਸੀਂ LA ਪੂਰਾ ਹਾਲੀਵੁੱਡ ਦੇ ਕਰੂ ਦੇ ਨਾਲ ਸ਼ੂਟ ਕੀਤਾ ਸੀਗਾ। ਤਰਸੇਮ ਜੱਸੜ ਭਾਈ ਦਾ ਗਾਣਾ ਸੀਗਾ ਆਈਜ਼ ਔਨ ਯੂ, ਉਹਦੀ ਸਾਰੀ ਪ੍ਰੋਡਕਸ਼ਨ ਇਹਨਾਂ ਨੇ ਕੱਲਿਆਂ ਨੇ ਦੇਖੀ ਸੀ। ਸਾਰੇ ਆਰਟਿਸਟ ਹਾਇਰ ਕਰਨੇ, ਸਾਰੇ ਐਕਸਟਰਾਜ਼ ਹਾਇਰ ਕਰਨੇ, ਸਾਰਾ ਜੋ ਵੀ ਪ੍ਰੋਡਕਸ਼ਨ ਵਾਸਤੇ ਸ਼ੂਟ ਵਾਸਤੇ ਚੀਜ਼ਾਂ ਚਾਹੀਦੀਆਂ ਹੁੰਦੀਆਂ। ਸੋ ਆਈ ਥਿੰਕ ਟੀਮ ਬਣਦੀ ਵੀ ਇਦਾਂ ਵੀ ਹਰ ਇੱਕ ਜਣਾ ਜਿਹੜਾ ਹੋਵੇ ਉਹ ਆਪਣਾ ਕੁਝ ਜਿਹੜਾ ਉਹ ਐਡ ਕਰੇ। ਬਿਲਕੁਲ। ਤੇ ਫਿਰ ਆਨੰਦ ਕਾਰਜ ਤੋਂ ਬਾਅਦ ਦੇ ਵਿੱਚ ਜਦ ਫਿਰ ਟੀਮ ਬਣ ਗਈ ਤਾਂ ਫਿਰ ਤੁਸੀਂ ਇੱਥੇ ਇਵੈਂਚੁਅਲੀ ਤੁਸੀਂ ਕਿ 2017-18 ਮੈਂ 17 ਚ ਆਇਆ। ਹਾਂਜੀ ਹਾਂਜੀ। ਤੇ ਫਿਰ ਕਿੱਦਾਂ ਬਦਲਾਵ ਤੁਹਾਨੂੰ ਉਹ ਕਿੱਦਾਂ ਲੱਗਾ ਪੰਜਾਬ ਤੋਂ ਫਿਰ ਇੱਥੇ ਆ ਕੇ? ਸ਼ੌਂਕ ਤਾਂ ਇਹੀ ਸੀਗਾ ਪੰਜਾਬ ਦੇ ਵਿੱਚ ਮੈਨੂੰ। ਚਲੋ ਇੱਕ ਇਹ ਆ ਵੀ ਪ੍ਰੋਫੈਸ਼ਨਲੀ ਟ੍ਰਾਂਜੀਸ਼ਨ ਬਹੁਤ ਸਮੂਥ ਸੀਗੀ। ਓਕੇ। ਜਿੱਦਾਂ ਮੈਂ ਜੇ 15 ਦਸੰਬਰ ਨੂੰ ਆਇਆ ਤੇ 17 ਨੂੰ ਪਹਿਲਾਂ ਸ਼ੂਟ ਸੀਗਾ ਸਾਡਾ। ਅੱਛਾ। ਤੇ ਇਹ ਤਾਂ ਜੈਟ ਲੈਗ ਵੀ ਨਹੀਂ ਸੀ ਉਤਰਿਆ। ਬਿਲਕੁਲ ਉਹੀ ਚੀਜ਼। ਤੇ ਉਹ ਮਹਾਰਾਜ ਦੀ ਕਿਰਪਾ ਨਾਲ ਚੱਲ ਹੀ ਰਿਹਾ, ਕਿਉਂਕਿ ਜਦੋਂ ਅਸੀਂ ਪੰਜਾਬੀ ਸ਼ੂਟ ਕਰਦੇ ਸੀਗੇ ਆਪਣੇ, ਮੇਰੀ ਜ਼ਿਆਦਾ ਕਲਾਇੰਟਲ ਇੱਥੋਂ ਸਾਡੀ ਨਾਰਥ ਅਮਰੀਕਾ ਤੋਂ ਹੀ ਹੁੰਦੀ ਸੀਗੀ। ਤੇ ਕੁਝ ਇਹ ਉੱਥੇ 4 ਸਾਲ ਤੋਂ ਕੰਮ ਕਰਦੇ ਸੀ, ਕੁਝ ਇਹਨਾਂ ਦਾ ਕਲਾਇੰਟ ਬੇਸ ਬਣਿਆ ਹੋਇਆ ਸੀਗਾ। ਸੋ ਟ੍ਰਾਂਜੀਸ਼ਨ ਪ੍ਰੋਫੈਸ਼ਨਲੀ ਬੜੀ ਸਮੂਥ ਸੀਗੀ। ਤੇ ਬਟ ਕਲਚਰਲੀ ਕੁਝ ਚੀਜ਼ਾਂ ਇੱਥੇ ਜ਼ਿਆਦਾ ਸਮੂਥ ਨੇ, ਤੁਸੀਂ ਕਹਿ ਸਕਦੇ ਆ। ਪੰਜਾਬ ਦੀਆਂ ਚੀਜ਼ਾਂ ਮਿਸ ਕਰਦੇ ਆ ਵੀ ਉੱਥੇ ਰॉ ਜ਼ਿਆਦਾ ਹੁੰਦਾ, ਇਮੋਸ਼ਨ ਹਨਾ। ਇੱਥੇ ਜ਼ਿਆਦਾ ਹੀ ਆਰਗੇਨਾਈਜ਼ਡ ਆ। ਇੱਥੇ ਜ਼ਿਆਦਾ ਆਰਗੇਨਾਈਜ਼ਡ ਆ। ਸੋ ਜਿਹੜੇ ਆਰਗੇਨਾਈਜ਼ਡ ਦੇ ਫਾਇਦੇ ਨੁਕਸਾਨ ਉਹ ਵੀ ਨਾਲ ਨੇ। ਤੇ ਜਿਹੜੇ ਪੰਜਾਬ ਵਾਲਾ ਵੀ ਚਲੋ ਮਿਸ ਕਰਦੇ ਆ, ਕਿਉਂਕਿ ਉਦੋਂ ਰਹਿੰਦਿਆਂ ਨੂੰ ਤੁਹਾਨੂੰ ਉਹ ਸਮਝ ਨਹੀਂ ਆਉਂਦੀ। ਤੇ ਜਦੋਂ, ਕਿਉਂਕਿ ਮੈਂ ਇੱਥੇ ਆਣ ਕੇ ਜਦੋਂ ਪਹਿਲੀ ਵਾਰੀ ਕਿਸੇ ਕਲਾਇੰਟ ਨੂੰ ਫੋਲੀਓ ਦਿਖਾਇਆ ਨਾ ਆਪਣਾ, ਉਹ ਨਵੇਂ ਸੀਗੇ, ਜ਼ਿਆਦਾ ਨਹੀਂ ਜਾਣਦੇ ਸੀ ਸਾਡੇ ਬਾਰੇ। ਤੇ ਉਹਨਾਂ ਨੇ ਮੈਨੂੰ, ਜਿੱਦਾਂ ਇੰਡੀਆ ਰਹਿੰਦੇ ਨਾ, ਬਹੁਤ ਇਹ ਹੁੰਦਾ ਵੀ ਬਾਹਰ ਲੋਕੇਸ਼ਨਾਂ ਸੋਹਣੀਆਂ ਆ, ਏਦਾਂ ਆ ਵੀ ਇੱਥੇ ਸ਼ੂਟ ਕਰਾਂਗੇ। ਜਦ ਆਪਣੀ ਫਿਲਮ ਪ੍ਰੋਡਕਸ਼ਨਸ ਵਿੱਚ ਵੀ ਹੁੰਦਾ ਵੀ ਜਦੋਂ ਉਹਨਾਂ ਨੇ ਕੋਈ ਪ੍ਰੋਡਕਸ਼ਨ ਵੱਡੀ ਕਰਨੀ ਹੁੰਦੀ, ਉਹਨਾਂ ਨੂੰ ਹੁੰਦਾ ਸੀ ਫੋਰਨ 'ਚ ਸ਼ੂਟ ਕੀਤਾ ਜਾ ਕੇ ਹਨਾ। ਹਾਂਜੀ। ਤੇ ਉਹ ਕੁੜੀ ਨੇ ਮੈਨੂੰ ਫੋਟੋਆਂ ਦੇਖ ਕੇ ਕਿਹਾ ਵੀ ਇਹ ਫੋਟੋਆਂ ਤਾਂ ਤੇਰੀਆਂ ਤਾਂ ਸੋਹਣੀਆਂ ਨਾ ਕਿਉਂਕਿ ਇੰਡੀਆ ਦੀਆਂ, ਮੈਨੂੰ ਇੱਥੇ ਦੀਆਂ ਦਿਖਾ। ਮੈਂ ਉਹ ਮੇਰੇ ਵਾਸਤੇ ਨਾ ਬੜਾ ਉਹ ਸੀਗਾ ਵੀ ਇੱਥੇ ਕਿੱਦਾਂ ਕਰੂੰਗਾ ਉਹ ਚੀਜ਼। ਸਰਪ੍ਰਾਈਜ਼ਿੰਗ ਵੀ ਸੀਗਾ ਵੀ ਯਾਰ ਮੈਂ ਤਾਂ ਇਹ ਸੋਚਦਾ ਸੀਗਾ ਵੀ ਬਾਹਰ ਬਹੁਤ ਸੋਹਣਾ ਹੈ ਹਨਾ, ਜਿੱਥੇ ਮਰਜ਼ੀ ਖੜ ਕੇ ਫੋਟੋ ਖਿੱਚ ਲਓ, ਸੋਹਣੀ ਹੋ। ਸੋ ਉਹ ਪਰ ਜਿਹੜਾ ਆਪਣਾ ਕਲਚਰ ਦਾ, ਆਪਣੇ ਐਸਥੈਟਿਕ ਉੱਥੇ ਦਾ, ਉਹਦੇ ਆਪਣੀ ਹਾਂਜੀ ਮੌਜ ਆ। ਇੱਥੋਂ ਦੀ ਆਪਣੀ। ਇੱਥੇ ਫਿਰ ਜਿਹੜੀ ਰॉनेਸ ਕਿੱਦਾਂ ਲੱਭਦੇ ਆ ਜਦੋਂ ਕੋਈ ਵੀ ਤੁਹਾਡੇ ਇਵੈਂਟ ਹੁੰਦੇ ਆ? ਇੱਥੇ ਰॉनेਸ ਵੈਸੇ ਮੈਂ ਐਵੇਂ ਕਹਾਂ ਬਹੁਤ ਘੱਟ ਲੱਭਦੀ ਆ। ਅੱਛਾ। ਕਿਉਂਕਿ ਇੱਥੇ ਨਾ ਬਹੁਤ ਜ਼ਿਆਦਾ ਆਰਗੇਨਾਈਜ਼ਡ ਹੁੰਦਾ। ਤੇ ਅੱਜ ਕੱਲ ਇੱਕ ਜਦੋਂ ਦਾ ਇੰਸਟਾਗ੍ਰਾਮ ਆਇਆ ਨਾ, ਲੋਕੀ ਨਾ ਇਟਸ ਮੋਰ ਫॉर ਦ ਪਿਕਚਰਸ। ਜਿਵੇਂ ਹੁੰਦਾ ਵੀ ਵਿਆਹ ਤੇ ਫੋਟੋਆਂ ਖਿੱਚੀਆਂ ਜਾਣੀਆਂ ਚਾਹੀਦੀਆਂ, ਇਟਸ ਨਾਟ ਅਬਾਊਟ ਪੀਪਲ, ਵੀ ਇਟਸ ਲੈਸ ਅਬਾਊਟ ਪੀਪਲ, ਇਟਸ ਮੋਰ ਅਬਾਊਟ ਵੀ ਲੁੱਕ ਐਟ ਮੀ ਕਲਚਰ ਜ਼ਿਆਦਾ ਉਹ ਦੁਨੀਆ 'ਚ ਹੀ ਜ਼ਿਆਦਾ ਹੋ ਗਿਆ ਨਾ ਇਹ। ਡੂ ਯੂ ਥਿੰਕ ਵੀ ਉਹ, ਹਾਂਜੀ, ਡੂ ਯੂ ਥਿੰਕ ਜਿਹੜੇ ਫੋਨਸ ਵਗੈਰਾ ਦੇ ਵਿੱਚ ਕੈਮਰੇ ਜ਼ਿਆਦਾ ਸੋਹਣੇ ਹੋਣ ਕਰਕੇ ਉਹਦੇ ਨਾਲ ਵੀ ਫਰਕ ਪਿਆ? ਉਹਦੇ ਨਾਲ ਤਾਂ ਨੋਇਸੈਂਸ ਵੈਲਿਊ ਵਧੀ ਆ, ਕਿਉਂਕਿ ਹਰ ਬੰਦੇ ਨੂੰ ਲੱਗਦਾ ਕਿ ਅਸੀਂ ਫੋਟੋ ਖਿੱਚ ਸਕਦੇ ਹਾਂ। ਮਤਲਬ ਆਫ ਕੋਰਸ ਖਿੱਚ ਵੀ ਸਕਦੇ ਆ, ਹਰ ਕਿਸੇ 'ਚ ਵੀ ਹੋ ਸਕਦਾ, ਬਟ ਕੋਈ ਵੀ ਜਾਣਾ ਫੋਨ ਤੇ ਫੋਟੋ ਖਿੱਚ ਰਿਹਾ, ਮਤਲਬ ਉੱਥੇ ਸਾਰਿਆਂ ਨੂੰ ਆਪਾਂ ਨੂੰ ਵਾਹੋਦਾਹੀ ਜੀ ਪਈ ਹੋਈ ਆ ਵੀ ਇਵੈਂਟ 'ਚ ਕਿਸੇ ਦਾ ਧਿਆਨ ਨਹੀਂ ਆ, ਘੱਟ ਹੁੰਦਾ। ਤੁਸੀਂ ਦੇਖੋ ਵੀ ਜਦੋਂ ਕੁੜੀ ਆਉਂਦੀ ਆ ਜਾਂ ਜਦੋਂ ਗੁਰਦੁਆਰੇ ਸਾਹਿਬ ਦੇ ਵਿੱਚ ਐਂਟਰੈਂਸਸ ਵੀ ਹੁੰਦੀਆਂ, ਹਾਂਜੀ, ਕੀ ਸਾਰੀ ਸੰਗਤ ਅਕਸਰ ਆਓ ਸੱਜਣਾ ਸ਼ਬਦ ਪੜਿਆ ਜਾ ਰਿਹਾ ਹੁੰਦਾ, ਕਿਸੇ ਦਾ ਬਾਣੀ 'ਚ ਧਿਆਨ ਹੁੰਦਾ, ਨਾਲ ਦੀ ਨਾਲ ਫੋਨ ਕੱਢ ਕੇ ਲੋਕੀ ਉਹਦੇ ਤੋਂ ਸਨੈਪ ਵੀ ਪਾਉਣੀ ਆ, ਰੀਲ ਵੀ ਪਾਉਣੀ ਆ। ਉਹ ਸਾਡੇ ਲਈ ਵੀ ਐਜ਼ ਪ੍ਰੋਫੈਸ਼ਨਲ ਪ੍ਰੋਡਕਸ਼ਨ ਵੀ ਸਾਡੇ ਲਈ ਵੀ ਉਹ ਨੋਇਸੈਂਸ ਹੁੰਦੀ ਆ। ਕਈ ਵਾਰੀ ਲੋਕੀ ਅੱਗੇ ਆਉਂਦੇ ਆ ਜਾਂਦੇ। ਬਟ ਜਿਹੜੀ ਗੱਲ ਤੁਸੀਂ ਰॉनेस ਵਾਲੀ ਪੁੱਛੀ, ਜਦੋਂ ਚੀਜ਼ਾਂ ਆਰਗੇਨਾਈਜ਼ਡ ਬਹੁਤ ਜ਼ਿਆਦੀਆਂ ਹੁੰਦੀਆਂ ਤਾਂ ਸਕੋਪ ਘਟ ਜਾਂਦਾ ਉਹਦੇ ਵਿੱਚ। ਕਈ ਵਾਰੀ ਉਨੀ ਰॉनेस ਹੁੰਦੀ ਨਹੀਂ, ਕਿਉਂਕਿ ਫਿਰ ਉਹ ਇਟਸ ਪਲੈਨਡ। ਜਾਂ ਕਪਲਸ ਕਈ ਵਾਰੀ ਉਹ ਆਪਣਾ ਵਿਆਹ ਵਿਚਾਰੇ ਇਦਾਂ ਰਨ ਕਰ ਰਹੇ ਹੁੰਦੇ ਜਿਵੇਂ ਉਹ ਉਹਨਾਂ ਦਾ ਵਿਆਹ ਨਹੀਂ ਹੈਗਾ, ਉਹ ਖੁਦ ਇੱਕ ਇਵੈਂਟ ਮੈਨੇਜਮੈਂਟ ਕੰਪਨੀ ਆ ਤੇ ਉਹਨਾਂ ਨੂੰ ਉਹ ਵੀ ਮਿੰਟ ਬਾਈ ਮਿੰਟ ਉਹ ਕਰਨਾ ਪੈ ਰਿਹਾ। ਬਟ ਉਹ ਇੱਥੇ ਦੇ ਕਲਚਰ ਦੀਆਂ ਕੁਝ ਮਜਬੂਰੀਆਂ ਵੀ ਨੇ ਹਨਾ। ਉੱਥੇ ਤਾਂ ਆਪਣੇ ਹੁਣ ਕੀ ਕਹਿੰਦੇ ਆ, ਪਤਾ ਹੀ ਨਹੀਂ ਹੁੰਦਾ ਵੀ ਫਲਾਨਿਆ ਤੂੰ ਆ ਕਰਦੀ, ਤੂੰ ਕਰਨਿਆ ਉਹ ਕਰਦੀ ਹਨਾ, ਉਹ ਆਪੇ ਚੀਜ਼ਾਂ ਹੋਈ ਜਾਂਦੀਆਂ ਹੁੰਦੀਆਂ। ਸੋ ਉਹ ਚੀਜ਼ਾਂ ਤਾਂ ਮੈਂ ਉਹ ਮਿਸ ਕਰਦੇ, ਉਹ ਮੈਂ ਮਿਸ ਕਰਦਾ, ਰॉनेस ਮੈਂ ਮਿਸ ਕਰਦਾ, ਕਿਉਂਕਿ ਉਹ 'ਚ ਨਾ ਇੱਕ ਸਪਿਰਿਚੁਅਲਿਟੀ ਦਾ ਐਲੀਮੈਂਟ ਵੀ ਹੁੰਦਾ। ਜਿਵੇਂ ਇੰਡੀਆ ਦੇ ਵਿੱਚ ਅੱਜ ਤੱਕ ਅਸੀਂ ਕਦੇ ਲੋਕੇਸ਼ਨ ਉਹ ਕਰਕੇ ਨਹੀਂ, ਜ਼ੀਰੋ ਕਰਕੇ ਨਹੀਂ ਅਸੀਂ ਕੀਤੀ ਸੀ ਵੀ ਅੱਛਾ ਇੱਥੇ ਸ਼ੂਟ ਕਰਨਾ। ਅਸੀਂ ਇੱਕ ਇਲਾਕਾ ਮਾਰਕ ਕਰਦੇ ਹੁੰਦੇ ਸੀ
ਚਲੋ ਠੀਕ ਆ ਕਸੌਲੀ ਚੱਲਦੇ ਆ, ਇੱਥੇ ਕਿ ਚੱਲਣਾ ਵੀ ਉੱਥੇ ਆਪਾਂ ਦੇਖਦੇ ਵੀ ਆਪਾਂ ਨੂੰ ਕੀ ਲੱਭਦਾ, ਉੱਥੇ ਆਪਾਂ ਸ਼ੂਟ ਕਰਾਂਗੇ ਹਨਾ। ਤੁਰ ਫਿਰ ਕੇ ਹੀ ਲੱਭ ਲੈਣਾ। ਹਾਂ, ਸਕਾਊਟ ਆਪ ਹੀ ਇਦਾਂ ਹੀ ਹੋ ਜਾਣੀ ਹੈ ਪਿੰਡ ਦੇ ਵਿੱਚ ਜਾਂ ਜੇ ਖੇਤਾਂ 'ਚ ਸ਼ੂਟ ਕਰਨਾ ਤਾਂ ਇਹ ਹੁੰਦਾ ਸੀ ਵੀ ਅੱਛਾ ਹਾਂ ਆਹ ਇਲਾਕੇ ਵੱਲ ਨੂੰ ਜਾਣਾ, ਰਾਹ 'ਚ ਕਿਤੇ ਖੜ ਕੇ ਕਿਸੇ ਦੀ ਮੋਟਰ ਤੇ ਫੋਟੋਆਂ ਖਿੱਚ ਲਈਆਂ ਜਾਂ ਕਿਤੇ ਕੁਝ ਸੋਹਣਾ ਲੱਗਿਆ ਹਨਾ, ਕਿਸੇ ਵੱਟ ਬੰਨੇ ਤੇ ਖੜ ਕੇ। ਇੱਥੇ ਸਪੈਸ਼ਲ ਪਹਿਲੋਂ ਕਈ ਥਾਵਾਂ ਤੇ ਪਰਮਿਟ ਵੀ ਲੈਣੇ ਪੈਂਦੇ ਆ, ਪਰਮਿਟ ਲੈਣਾ ਹਨਾ। ਇੱਥੇ ਉਹ ਚੀਜ਼ ਜਿਹੜੀ ਉਹ ਕਾਫੀ ਜਿਹੜੀ ਉਹ ਮਿਸ ਕਰਦੇ ਆ। ਨਹੀਂ ਚਲੋ ਇਹ ਬਹੁਤ ਵਧੀਆ ਆ। ਬਹੁਤ ਸਾਰੇ ਜਿਹੜੇ ਅਪਕਮਿੰਗ ਆਰਟਿਸਟ ਵੀ ਆ ਇਦਾਂ ਦੇ ਆ ਜਿਹੜੇ ਇਸ ਚੀਜ਼ ਦੇ ਵਿੱਚ ਕਰਦੇ, ਉਹਨਾਂ ਨੂੰ ਕੀ ਟਿਪ ਜਾਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ? ਲਾਈਕ ਜਿੱਦਾਂ ਤੁਸੀਂ ਕਿਹਾ ਨਾ ਵੀ ਪਲੈਨਡ ਜ਼ਿਆਦਾ ਆ, ਰੋਨੈਸ ਨਹੀਂ ਆ, ਉਹ ਬੰਦੇ ਨੂੰ ਕਿੱਦਾਂ ਪਤਾ ਲੱਗੇ ਵੀ ਮੈਂ ਐਕਚੁਅਲ 'ਚ ਇਹ ਕੰਮ ਕਰ ਸਕਦਾ ਪ੍ਰੋਫੈਸ਼ਨਲੀ? ਤੁਸੀਂ ਦੱਸੋ ਤੁਹਾਨੂੰ ਕੀ ਲੱਗਦਾ? ਮਤਲਬ ਹਾਊ ਡੂ ਯੂ ਨੋ ਵੀ ਮੈਂ ਇਸ ਨੂੰ, ਠੀਕ ਆ ਮੇਰਾ ਪੈਸ਼ਨ ਆ ਫੋਟੋ ਖਿੱਚਣਾ, ਮੈਂ ਖਿੱਚ ਵੀ ਲਊਂਗਾ ਮਾੜੀ ਮੋਟੀ ਜਿੱਦਾਂ ਭਾਜੀ ਵੀ ਕਹਿੰਦੇ ਆ, ਪਰ ਮੈਨੂੰ ਕਦੋਂ ਪਤਾ ਲੱਗਦਾ ਵੀ ਮੈਂ ਐਜ਼ ਏ ਪ੍ਰੋਫੈਸ਼ਨ ਵੀ ਇਹਨੂੰ ਕਰ ਸਕਦਾ? ਉਹ ਕੀ ਕਿਸੇ ਦੇ ਲਈ ਕੀ ਕੋਈ ਮਾਰਕ ਹੁੰਦਾ ਆ, ਕੁਝ ਪਤਾ ਹੁੰਦਾ ਹੈ ਇੰਟਰਨਲ ਆ, ਜਾਂ ਕਿੱਦਾਂ ਹੁੰਦਾ ਹੈ ਇਹ? ਜੀ ਮੈਨੂੰ ਇਹ ਲੱਗਦਾ ਹੁੰਦਾ ਵੀ ਜਿੱਦਾਂ ਜਦੋਂ ਆਪਾਂ ਪੱਗ ਬੰਨਣੀ ਸ਼ੁਰੂ ਕਰਦੇ ਆ, ਹਾਂਜੀ, ਤੇ ਆਪਾਂ ਨੂੰ ਕਈ ਜਣੇ ਸਲਾਹ ਦਿੰਦੇ ਹੁੰਦੇ ਵੀ ਯਾਰ ਤੇਰੀ ਪੱਗ ਨਾ ਇੱਥੋਂ ਕੋ ਗਲਤ ਆ, ਤੂੰ ਐ ਨਹੀਂ ਐ ਕਰਿਆ ਕਰ। ਠੀਕ ਹੈ। ਪਰ ਜਦੋਂ ਜਿਹੜੀ ਆਪਾਂ ਨੂੰ ਸਟਾਰਟਿੰਗ 'ਚ ਆਪਣੀ ਕਮਜ਼ੋਰੀ ਲੱਗਦੀ ਹੁੰਦੀ ਆ, ਉਹੀ ਚੀਜ਼ ਆਪਣਾ ਸਟਾਈਲ ਬਣ ਜਾਂਦੀ ਆ ਬਾਅਦ 'ਚ, ਵਿਲੱਖਣਤਾ ਬਣ ਜਾਂਦੀ ਹੈ। ਕਿਉਂਕਿ ਜੇ ਤੁਸੀਂ ਉਹਨੂੰ ਹੀ ਨਿਖਾਰਦੇ ਜਾਓ ਨਾ, ਕਿਉਂਕਿ ਤੁਸੀਂ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ ਹਨਾ। ਤੇ ਇੱਕ ਤਾਂ ਇਹੀ ਚੀਜ਼ ਆ, ਇੱਕ ਵੀ ਤੁਸੀਂ ਜਿਹੜੀਆਂ ਆਪਣੀਆਂ ਕਮੀਆਂ ਨੇ ਬੇਸਿਕਲੀ ਉਹਨਾਂ ਨੂੰ ਬਿਲਕੁਲ ਹੀ ਕਮੀਆਂ ਵਾਂਗੂ ਨਾ ਲੈ ਕੇ ਚੱਲੋ, ਉਹਨਾਂ ਨੂੰ ਅਪਣਾਓ, ਉਹਨਾਂ ਪ੍ਰਤੀ ਥੋੜਾ ਜਿਹਾ ਕਾਈਂਡ ਨਜ਼ਰੀਆ ਰੱਖੋ, ਡੋਂਟ ਬੀ ਟੂ ਹਾਰਡ ਔਨ ਯੋਰਸੈਲਫ, ਤੇ ਕ੍ਰਾਫਟ ਨੂੰ ਸਿੱਖਦੇ ਰਹੋ। ਉਹ ਆਪਣੇ ਆਪ ਹੀ ਚੀਜ਼ਾਂ ਨਾ ਨਿਖਰਦੀਆਂ ਰਹਿੰਦੀਆਂ ਨੇ। ਤੇ ਤੁਸੀਂ ਬਾਕੀ ਪ੍ਰੋਫੈਸ਼ਨਲੀ ਤਾਂ ਐ ਆ ਵੀ ਕਿਸੇ ਵੀ ਪ੍ਰੋਫੈਸ਼ਨ ਦੇ ਵਿੱਚ ਅੱਜ ਦੀ ਤਰੀਕ 'ਚ ਆਉਣਾ ਬਹੁਤ ਸੌਖਾ ਆ, ਤੇ ਉਹਦੇ ਵਿੱਚ ਸਸਟੇਨ ਕਰਨਾ ਵੀ ਬਹੁਤ ਜ਼ਿਆਦਾ ਸੌਖਾ ਆ। ਸਸਟੇਨ ਕਰਨਾ ਹਾਲਾਂਕਿ ਇੰਨਾ ਕੰਪੀਟੀਸ਼ਨ ਆ, ਬਿਲਕੁਲ, ਬਟ ਗੱਲ ਇਹ ਆ ਵੀ ਜੇ ਤੁਸੀਂ ਉਹਨੂੰ ਪ੍ਰੋਫੈਸ਼ਨਲੀ ਇੱਕ, ਕਿਉਂਕਿ ਇਹ ਸਰਵਿਸ ਇੰਡਸਟਰੀ ਵੀ ਆ, ਬਿਲਕੁਲ, ਜੇ ਤੁਸੀਂ ਉਹਨੂੰ ਇੱਕ ਵਧੀਆ ਸਰਵਿਸ ਵਾਂਗੂ ਵੀ ਰਨ ਕਰੀ ਜਾਂਦੇ ਆ ਨਾ, ਮਤਲਬ ਜੇ ਆਰਟ ਤੁਹਾਡੀ 19 ਵੀ ਆ 21 ਦੀ ਬਜਾਏ, ਤੁਹਾਡੀ ਸਰਵਿਸ 21 ਆ, ਤੁਸੀਂ ਤਾਂ ਵੀ ਵਧੀਆ ਕਰ ਲਓਗੇ ਐਜ਼ ਪ੍ਰੋਫੈਸ਼ਨ। ਸੋ ਇੱਕ ਇਹ ਜ਼ਰੂਰੀ ਆ, ਬਟ ਆਫ ਕੋਰਸ ਤੁਸੀਂ ਹਮੇਸ਼ਾ ਸਿੱਖਦੇ ਰਹੋ ਹਨਾ। ਇੱਕ ਇਹ ਬਹੁਤ ਜ਼ਰੂਰੀ ਚੀਜ਼ ਆ ਅੱਜ ਦੀ ਤਰੀਕ ਦੇ ਵਿੱਚ ਵੀ ਰਿਆਜ਼ ਕਰਕੇ, ਪ੍ਰੈਕਟਿਸ ਕਰਕੇ ਤੁਸੀਂ ਚੀਜ਼ਾਂ ਜ਼ਿਆਦਾ ਲੱਭੋ। ਇੰਸਟਾਗ੍ਰਾਮ ਤੇ ਸੋਸ਼ਲ ਮੀਡੀਆ ਨੂੰ ਨਾ ਸਕਰੋਲ ਕਰੀ ਜਾਓ, ਉਹਦੇ ਨਾਲ ਐ ਹੋਊਗਾ ਕਿ ਤੁਹਾਨੂੰ ਪਤਾ ਵੀ ਨਹੀਂ ਲੱਗੂਗਾ ਕਿ ਕਦੋਂ ਤੁਹਾਡੀਆਂ ਫੋਟੋਆਂ ਤੇ ਕਿਸੇ ਹੋਰ ਦੀਆਂ ਫੋਟੋਆਂ 'ਚ ਕੋਈ ਫਰਕ ਹੀ ਨਹੀਂ ਹੈਗਾ, ਕਿਉਂਕਿ ਤੁਸੀਂ ਲੋਕਾਂ ਦਾ ਕੰਮ ਹੀ ਇੰਨਾ ਜ਼ਿਆਦਾ ਦੇਖ ਲਿਆ ਵੀ ਤੁਸੀਂ ਉਹੀ ਪ੍ਰੋਡਿਊਸ ਕਰ ਰਹੇ ਹੋ, ਚਾਹੁੰਦੇ ਨਾ ਚਾਹੁੰਦੇ ਹੋਏ ਅਚਿੰਤ ਤੌਰ ਤੇ ਵੀ ਤੁਸੀਂ ਅਚੇਤ ਮਨ ਦੇ ਨਾਲ ਤੁਸੀਂ ਉਹੀ ਕ੍ਰੀਏਟ ਕਰਨਾ, ਕੁਝ ਨਵਾਂ ਨਹੀਂ ਕ੍ਰੀਏਟ ਕਰ ਰਹੇ ਤੁਸੀਂ, ਸਾਰਾ ਕੁਝ ਸੇਮ ਹੀ ਲੱਗਦਾ ਫਿਰ। ਤੇ ਦੂਸਰੇ ਨੰਬਰ ਤੇ ਗੱਲ ਇਹ ਆ ਜਾਂਦੀ ਆ ਕਿ ਸਾਡੇ 'ਚ ਫਰਜ਼ ਕਰੋ ਕੋਈ ਭੁੱਖ ਆ ਬਈ ਯਾਰ ਮੈਂ ਕੋਈ ਨਵਾਂ ਵਿਜ਼ੂਅਲ ਦੇਖਣਾ ਚਾਹੁੰਦਾ, ਉਹਦੇ ਦੋ ਹੀ ਤਰੀਕੇ ਨੇ। ਇੱਕ ਤਾਂ ਹੈਗਾ ਵੀ ਤੁਸੀਂ ਕੈਮਰਾ ਚੱਕੋ, ਬਾਹਰ ਨਿਕਲੋ, ਜਾ ਕੇ ਕ੍ਰੀਏਟ ਕਰੋ, ਤੁਸੀਂ ਕੋਈ ਨਵਾਂ ਵਿਜ਼ੂਅਲ ਦੇਖਿਆ ਜਿਹੜਾ ਤੁਹਾਨੂੰ ਵੀ ਐਕਸਾਈਟ ਕਰੇ, ਕਿਸੇ ਨੂੰ ਵੀ ਐਕਸਾਈਟ ਕਰੇ ਹਨਾ। ਤੇ ਜੇ ਤੁਸੀਂ ਆਪਦੀ ਸੋਸ਼ਲ ਮੀਡੀਆ ਸਕਰੋਲ ਕਰ ਕਰਕੇ ਹੀ ਉਹ ਭੁੱਖ ਮਿਟਾ ਲਈ ਨਾ, ਤੇ ਤੁਸੀਂ ਨਵਾਂ ਨਹੀਂ ਲੱਭਣਾ, ਤੁਸੀਂ ਕ੍ਰਿਟਿਕ ਤਾਂ ਬਹੁਤ ਵਧੀਆ ਬਣ ਜਾਓਗੇ, ਤੁਸੀਂ ਕਿਸੇ ਦੀ ਫੋਟੋ ਦੇਖ ਕੇ ਤਾਂ ਬਹੁਤ ਕਹਿ ਦੋਗੇ ਨਹੀਂ ਯਾਰ ਆਹ ਵੀ ਨਹੀਂ ਵਧੀਆ, ਉਹ ਵੀ ਨਹੀਂ ਵਧੀਆ, ਪਰ ਜਦੋਂ ਤੁਸੀਂ ਖੁਦ ਕ੍ਰੀਏਟ ਕਰਨ ਜਾਓਗੇ ਤੁਸੀਂ ਕਹੋਗੇ ਯਾਰ ਗੱਲ ਨਹੀਂ ਬਣੀ। ਜਾਂ ਫਿਰ ਤੁਸੀਂ ਕਿਸੇ ਦੀ ਸੈਕੰਡ ਕਾਪੀ ਜੀ ਬਣ ਕੇ ਕ੍ਰੀਏਟ ਵੀ ਕਰ ਲਿਆ, ਤੇ ਤੁਸੀਂ ਕਹੋਗੇ ਯਾਰ ਵੀ ਮੈਂ ਤਾਂ ਇੰਡਸਟਰੀ ਸਟੈਂਡਰਡ ਫੋਟੋਆਂ ਵੀ ਬਣਾ ਰਿਹਾ, ਜੇ ਮੈਨੂੰ ਟਰੈਕਸ਼ਨ ਨਹੀਂ ਮਿਲ ਰਹੀ, ਮੈਨੂੰ ਲੋਕੀ ਇੰਗੇਜ ਨਹੀਂ ਹੋ ਰਹੇ, ਨਹੀਂ ਹੋਣਗੇ ਕਿਉਂਕਿ ਤੁਸੀਂ ਨਹੀਂ ਹੈਗੇ ਉਹਦੇ, ਤੁਸੀਂ ਤੁਹਾਡੀ ਕ੍ਰੀਏਟੀਵਿਟੀ ਮਰ ਜਾਂਦੀ ਕਿਤੇ ਨਾ ਕਿਤੇ, ਤੁਸੀਂ ਨਹੀਂ ਹੈਗੇ, ਤੁਸੀਂ ਬਸ ਚਾਹੁੰਦੇ ਨਾ ਚਾਹੁੰਦੇ ਹੋਏ ਕੁਕੀ ਕਟਰ ਵਾਲੇ ਚ ਤੁਸੀਂ ਪੈ ਗਏ, ਉਹਦੇ ਵਿੱਚ ਜਿਹੜੇ ਉਹ ਲੱਗੇ, ਜਿਹੜੇ ਉਹ ਰਹਿੰਦੇ ਆ। ਨਹੀਂ ਚਲੋ ਵਧੀਆ ਜਿਹੜੀਆਂ ਇਹ ਚੀਜ਼ਾਂ, ਇਹ ਵੀ ਆਪਣੇ ਜਿਹੜੇ ਸਾਡੇ ਸਰੋਤੇ ਦਰਸ਼ਕ ਸੁਣ ਦੇਖ ਰਹੇ ਉਹਨਾਂ ਨੂੰ ਦੱਸ ਦਈਏ ਵੀ ਹਰਨਵੀਰ ਸਿੰਘ ਹੋਰਾਂ ਦੇ ਨਾਲ ਸਾਡਾ ਰੇਡੀਓ ਦੇ ਪੱਖ ਤੋਂ ਇਸ ਹਿਸਾਬ ਦੇ ਨਾਲ ਆ, ਦੋ ਸਾਡੇ ਜਿਹੜੇ ਮੁੰਡੇ ਆ ਉਹਨਾਂ ਦੇ ਵਿਆਹ ਇਹ ਸ਼ੂਟ ਕਰਦੇ, ਇੱਕ ਗੁਰਜਸਪਾਲ ਸਿੰਘ ਕਈ ਵਾਰੇ ਪਹਿਲਾਂ ਉਸਦਾ, ਤੇ ਹੁਣ ਜਦੋਂ ਇਹ ਆਏ ਹੋਏ ਨੇ ਸਾਡੇ ਕੋਲ ਇੱਥੇ, ਤੇ ਇੱਥੇ ਗੁਰਸਿਮਰਨ ਸਿੰਘ ਦੇ ਵਿਆਹ ਨੂੰ ਇਹ ਸ਼ੂਟ ਕਰ ਰਹੇ। ਸੋ ਉਸੇ ਨਾਲ ਸਬੱਬ ਵੀ ਬਣਦਾ ਆ, ਗੱਲਬਾਤ ਕਰਨ ਦਾ ਵੀ ਇੱਦਾਂ ਮੌਕਾ ਮਿਲਦਾ ਆ। ਇਹ ਜਿਹੜੀਆਂ ਚੀਜ਼ਾਂ ਲੱਭਣੀਆਂ ਅੰਦਰ, ਇੱਕ ਆਰਟ ਨੂੰ ਜਿਹੜਾ ਲਿਆਉਣਾ, ਤੁਸੀਂ ਕਰਾਫਟ ਦੀ ਗੱਲ ਕੀਤੀ, ਕਰਾਫਟ ਕੋਈ ਵੀ ਸਿੱਖ ਲੈਂਦਾ, ਪਰ ਉਹਦੇ ਵਿੱਚ ਆਰਟ ਨੂੰ ਕਿੱਦਾਂ ਲੈ ਕੇ ਆਉਣਾ ਹੁੰਦਾ? ਬੇਸਿਕਲੀ ਸਾਰਾ ਕੁਝ ਆਪਣੇ ਸੁਭਾਅ ਚੋਂ ਹੀ ਨਿਕਲਦਾ ਆ। ਅੱਛਾ, ਤੁਸੀਂ ਜਿਹੜਾ ਬੰਦਾ ਕ੍ਰੀਏਟਿਵ ਹੁੰਦਾ ਉਹ ਹਰ ਚੀਜ਼ 'ਚ ਹੀ ਕ੍ਰੀਏਟਿਵ ਹੁੰਦਾ, ਉਹ ਗੱਲ ਵੀ ਕ੍ਰੀਏਟਿਵ ਕਰੂਗਾ ਹਨਾ, ਉਹਦੇ ਕੱਪੜੇ ਲੱਤੇ ਪਾਉਣ ਲਾਉਣ 'ਚ ਵੀ ਪਤਾ ਲੱਗੂਗਾ ਵੀ ਹਾਂ ਵੀ ਉਹਨੂੰ ਕੁਝ ਵੱਖਰੀ ਉਹ ਆ।
ਤੇ ਆਰਟ ਇਦਾਂ ਵੀ ਹੁੰਦਾ ਵੀ ਆਪਾਂ ਕਿਸੇ ਸਪੈਸ਼ਲ ਚੀਜ਼ ਨੂੰ ਆਰਟ ਸਮਝ ਲੈਂਦੇ ਆ ਹਨਾ। ਇਹ ਆਪਾਂ ਇਹ ਨਹੀਂ ਸਮਝਦੇ ਕਿ ਇੱਕ ਬਹੁਤ ਇੰਪੋਰਟੈਂਟ ਕੋਟ ਹੈਗਾ ਕਿ what not is an art। ਓਕੇ, ਵੀ ਕੀ ਨਹੀਂ ਕਲਾ ਹੈਗੀ ਦੁਨੀਆ ਤੇ ਹਨਾ। ਇਹ ਮੇਰੇ ਲਈ ਵੀ ਇੱਥੇ ਬਾਹਰ ਆ ਕੇ ਬੜਾ ਇੱਕ ਲਰਨਿੰਗ ਐਕਸਪੀਰੀਅੰਸ ਸੀਗਾ। ਆਈ ਗੈਸ ਜਿੰਨੇ ਵੀ ਡਾਇਸਪੋਰਾ ਦੇ ਲੋਕ ਨੇ ਉਹ ਇੱਕ ਚੀਜ਼ ਐਕਸਪੀਰੀਅੰਸ ਕਰਦੇ ਹੋਣਗੇ। ਜਦੋਂ ਤੁਸੀਂ ਬਾਹਰ ਆਉਨੇ ਆ ਕਈ ਚੀਜ਼ਾਂ ਤੁਸੀਂ ਵਧੀਆ ਦੇਖਦੇ ਆ, ਉਹ ਤੁਹਾਡੇ ਦੋ ਚੀਜ਼ਾਂ ਪੈਰਲਲ ਚੱਲ ਪੈਂਦੀਆਂ ਮਨ ਦੇ ਵਿੱਚ। ਠੀਕ ਹੈ। ਇੱਕ ਤੁਸੀਂ ਤੁਹਾਨੂੰ ਦੇਖ ਕੇ ਜਿਹੜਾ ਅਚਰਜ ਅਚੰਭਾ ਹੋ ਰਿਹਾ ਹੁੰਦਾ ਉਹ ਚੱਲ ਪੈਂਦਾ। ਦੂਜੇ ਨੰਬਰ ਤੇ ਤੁਸੀਂ ਕਹਿੰਦੇ ਯਾਰ ਵੀ ਸਾਡੇ ਵਾਲੇ ਕੀ ਕਰਦੇ ਰਹੇ ਆ, ਸਾਡੇ ਕਿਉਂ ਨਹੀਂ ਇਹ ਹੈਗਾ। ਤੁਸੀਂ ਕਿਸੇ ਵੱਡੇ ਮਿਊਜ਼ੀਅਮ 'ਚ ਜਾਂਦੇ ਆ ਯਾਰ ਕਿ ਸਾਡੇ ਕਿਉਂ ਨਹੀਂ ਏਡੇ ਏਡੇ ਮਿਊਜ਼ੀਅਮ ਹੈਗੇ ਹਨਾ। ਕਿਉਂਕਿ ਸਾਡਾ ਪਰਸਪੈਕਟਿਵ ਉਦੋਂ ਇਹ ਹੁੰਦਾ ਵੀ ਆਰਟ ਕੀ ਆ, ਕੱਲੀ ਪੇਂਟਿੰਗ ਆਰਟ ਨਹੀਂ ਹੈ। ਤੁਸੀਂ ਇਹ ਦੇਖੋ ਵੀ ਜਿਹੜੀਆਂ ਆਪਣੀਆਂ ਬੋਲੀਆਂ ਆ, ਆਪਣੀ ਸੁਹਾਗ ਆ, ਘੋੜੀਆਂ ਆ, ਜਿਹੜੀ ਆਪਾਂ ਰੋਜ਼ ਸਵੇਰੇ ਉੱਠ ਕੇ ਅਚਨਚੇਤ ਪੱਗ ਹੀ ਬੰਨ ਰਹੇ ਆ, ਇਹ ਆਰਟ ਨਹੀਂ। ਤੁਸੀਂ ਦੇਖੋ ਹਨਾ, ਜਿਹੜੀ ਸਾਡੀ ਬੋਲੀ ਆ, ਅਖਾਣ ਮੁਹਾਵਰੇ ਆ, ਸਾਡੇ ਕਿਊਜ਼ਨ ਆ, ਜਿਹੜਾ ਸਾਡਾ ਕਿਊਜ਼ਨ ਕਿੰਨਾ ਕੰਪਲੈਕਸ ਆ, ਜਿਹੜਾ ਸਾਡਾ ਖਾਣ ਬਣਾਉਣ ਦਾ ਤਰੀਕਾ ਆ। ਇਹ ਤਾਂ ਨਹੀਂ ਵੀ ਟਮਾਟਰ ਰੱਖਤੇ ਤੇ ਗੰਡੇ ਰੱਖਤੇ ਤੇ ਉਹਨੂੰ ਗਰਮ ਕਰਕੇ ਕਹਿਤਾ ਵੀ ਲਓ ਜੀ ਛਕ ਲਓ ਹਨਾ। ਤੇ ਬਾਹਰ ਆ ਕੇ ਅਸੀਂ ਖਾਣੇ ਨਾਲ ਸਾਡੀ ਬੜੀ ਜਦੋਜਹਿਦ ਚੱਲਦੀ ਆ, ਕਿਉਂਕਿ ਸਾਡੇ ਖਾਣੇ 'ਚ ਕਿਊਜ਼ਨ 'ਚ ਜਿੰਨੀ ਕੰਪਲੈਕਸਿਟੀ ਆ, ਜਿੰਨੇ ਕਿੰਨੇ ਹਜ਼ਾਰ ਸਾਲ ਪੁਰਾਣੀ ਹਿਸਟਰੀ ਆ ਉਹਦੀ ਜੀ ਉਹ ਮਿਸਿੰਗ ਹੈ। ਉਹਨੂੰ ਆਪਾਂ ਆਰਟ ਹੀ ਨਹੀਂ ਸਮਝਦੇ ਹਨਾ। ਸੋ ਇਹ ਇੱਕ ਪਹਿਲੂ ਇਹ ਹੋ ਗਿਆ ਵੀ ਕਿਹੜੀ ਚੀਜ਼ ਆ ਜਿਹੜੀ ਆਰਟ ਨਹੀਂ। ਦੂਜਾ ਇਹ ਆ ਵੀ ਬੰਦੇ ਨੂੰ ਆਪਣੇ ਅੰਦਰ ਦਾ ਬੱਚਾ ਜਿਉਂਦਾ ਰੱਖਣਾ ਚਾਹੀਦਾ। ਬੱਚੇ ਸਾਰੇ ਆਰਟਿਸਟ ਹੁੰਦੇ ਆ। ਤੁਸੀਂ ਦੇਖੋ ਵੀ ਉਹ ਜਿੱਦਾਂ ਦੀਆਂ ਗੱਲਾਂ ਕਰਦੇ ਆ ਹਨਾ, ਮਨ ਦੀਆਂ ਗੱਲਾਂ ਕਰਦੇ ਆ, ਤੇ ਬੱਚੇ ਪ੍ਰਟੈਂਡ ਪਲੇ ਕਿੰਨਾ ਕਰਦੇ ਆ। ਆਪਣੇ ਘਰੇ 2-2 3-3 ਸਾਲ ਦੇ ਬੱਚੇ ਦੇਖ ਕੇ ਆਪਾਂ ਨੂੰ ਦਿਖਾਉਂਦੇ ਆ, ਦੇਖੋ ਮੈਂ ਇੱਥੇ ਸਟੂਡੀਓ ਬਣਾ ਲਿਆ, ਇੱਥੇ ਮੈਂ ਆਹ ਬਣਾ ਲਿਆ, ਇੱਥੇ ਘਰ ਬਣਾ ਲਿਆ, ਮੈਂ ਹੁਣ ਰੋਟੀਆਂ ਲਾਉਣੀਆਂ, ਮੇਰੀ ਛੋਟੀ ਜਿਹੀ ਬੇਟੀ ਆ ਹਨਾ, ਉਹ ਸਾਰਾ ਦਿਨ ਲੱਗੀ ਰਹਿੰਦੀ ਆ ਕੁਛ ਨਾ ਕੁਛ ਕਰਨ। ਤੇ ਉਹ ਬੱਚਿਆਂ 'ਚ ਹੁੰਦਾ। ਫਿਰ ਅਸੀਂ ਉਹਨਾਂ ਨੂੰ ਭੁਲਾਉਂਦੇ ਰਹਿੰਦੇ ਆ। ਅਸੀਂ ਜਿਹਨੂੰ ਅਸੀਂ ਸਕੂਲਿੰਗ ਸਿਸਟਮ ਕਹਿੰਦੇ ਆ ਨਾ, ਉਹ ਅਸੀਂ ਵੀ ਮੇਕ ਸ਼ੋਰ ਵੀ ਉਹ ਭੁੱਲਣ ਉਹ। ਅੱਛਾ, ਤੇ ਅਸੀਂ ਉਹ ਐਕਸਪੈਰੀਮੈਂਟ ਕਰਨਾ, ਕ੍ਰੀਏਟਿਵ ਰਹਿਣਾ, ਉਹ ਭੁੱਲ ਜਾਣਾ। ਹਾਂ, ਆਪਾਂ ਉਹਨਾਂ ਦੇ ਜਿਹੜੀ ਗੋਲਾਕਾਰ ਦੁਨੀਆ ਗੋਲ ਆ, ਜਿਹੜਾ ਉਹ ਉਹਨਾਂ ਦੀ ਉਹ ਇੱਕ ਵੱਡੀ ਸੋਚ ਆ, ਉਹਨੂੰ ਆਪਾਂ ਉਹਦੇ ਖਾਨੇ ਜੇ ਕੱਟ ਕੇ ਬਣਾਉਣੇ ਸ਼ੁਰੂ ਕਰ ਦਿੰਦੇ ਆ ਵੀ ਸਾਡੇ ਤਾਂ ਭਰਾਵਾ ਸਾਂਚੇ 'ਚ ਇਹ ਫਿੱਟ ਹੋਣਾ, ਤੂੰ ਆ ਨਾ ਆਹ ਕਰ। ਉਹ ਵੀ ਰॉनेਸ ਖਤਮ ਕਰ ਦਿੰਦੇ ਆ। ਹਾਂ, ਵੀ ਉੱਥੇ ਉਹ ਚੀਜ਼ ਜਿਹੜੀ ਉਹ ਮਿਸ ਜਿਹੜੀ ਹੋ ਜਾਂਦੀ ਆ। ਇਹ ਵੀ ਦੱਸ ਜਾਈਏ ਆਪਣੇ ਜਿਹੜੇ ਸਰੋਤਿਆਂ ਦਰਸ਼ਕਾਂ ਨੂੰ, ਫੋਟੋਗ੍ਰਾਫੀ ਨਹੀਂ, ਸ਼ਾਇਰ ਵੀ ਨੇ, ਤੇ ਕੁਜ਼ੀਨ ਦੀ ਜਿਹੜੀ ਇਹ ਗੱਲ ਕਰਦੇ, ਬਣਾਉਂਦੇ ਵੀ ਬਹੁਤ ਨੇ ਤੇ ਡਾਇਰੈਕਸ਼ਨ ਵੀ ਜਿਹੜੀ ਜਿੱਦਾਂ ਇਹਨਾਂ ਨੇ ਦੱਸਿਆ ਵੀ ਉਹ ਕਰਦੇ ਆ। ਸੋ ਸ਼ਾਇਰੀ ਇਹ ਸਾਰੀਆਂ ਚੀਜ਼ਾਂ ਇੱਕ ਕ੍ਰੀਏਟਿਵ ਬੰਦੇ ਦੀਆਂ ਨਿਸ਼ਾਨੀਆਂ ਹੈ ਵੀ ਤੁਸੀਂ ਹਰ ਇੱਕ ਚੀਜ਼ ਦੇ ਵਿੱਚ ਹੱਥ ਵੀ ਪਾਉਂਦੇ ਆ, ਮਾਰਦੇ ਵੀ ਆ, ਕੋਸ਼ਿਸ਼ ਵੀ ਕਰਦੇ ਆ। ਤੇ ਇਹ ਸ਼ਾਇਰੀ ਵਾਲੇ ਪਾਸੇ ਨੂੰ ਰੁਝਾਨ ਕਦੋਂ ਦਾ ਬਣਿਆ ਸੀਗਾ? ਇਹ ਹੁਣ ਵੀ ਅਜੇ ਵੀ ਲਿਖਦੇ ਰਹਿੰਦੇ? ਮੈਂ ਲਿਖਦਾ ਰਹਿਣਾ ਜੀ। ਹਾਂਜੀ, ਮੈਂ ਐਕਚੁਅਲੀ ਪਹਿਲੀ ਵਾਰੀ ਮੈਂ ਸ਼ਾਇਰੀ ਲਿਖੀ ਸੀ ਜਦੋਂ ਮੈਂ 3rd ਕਲਾਸ 'ਚ ਸੀਗਾ। ਵਾਓ। ਤੇ ਉਹ ਮੇਰੇ ਜਿਵੇਂ ਬੱਚਿਆਂ ਨੂੰ, ਛੋਟੇ ਬੱਚੇ ਹੁੰਦੇ ਆ, ਉਹਨਾਂ ਨੂੰ ਆਪਣੇ ਟੀਚਰ ਦੇ ਨਾਲ ਇਨਫੈਕਚੁਏਸ਼ਨ ਜੀ ਹੋ ਜਾਂਦੀ ਆ, ਜਾਂ ਇੱਕ ਉਹਨਾਂ ਪ੍ਰਤੀ ਸਤਿਕਾਰ ਹੁੰਦਾ। ਤਾਂ ਸਾਡੇ ਜਿਹੜੇ ਕਲਾਸ ਟੀਚਰ ਸੀਗੇ ਮੈਡਮ ਹਰਮਨਜੀਤ ਸੀਗਾ ਉਹਨਾਂ ਦਾ ਨਾਮ। ਠੀਕ ਹੈ। ਹੁਣ ਵੀ ਹੈਗੇ ਨੇ, ਜਲੰਧਰ ਰਹਿੰਦੇ। ਤੇ ਉਹਨਾਂ ਲਈ ਮੈਂ ਸਭ ਤੋਂ ਪਹਿਲੀ ਕਵਿਤਾ ਇਹ ਲਿਖੀ ਸੀਗੀ। ਮੈਂ ਸਾਨੂੰ ਪੜ੍ਹਾਉਂਦੇ, ਜਦੋਂ ਸਾਡੀ 3ਜੀ ਖਤਮ ਹੋਈ, 4ਥੀ 'ਚ ਗਏ, ਤਾਂ ਮੈਂ ਉਹਨਾਂ ਲਈ ਲਿਖਿਆ ਸੀ, ਸਾਨੂੰ ਪੜ੍ਹਾਉਂਦੇ ਸਨ ਮੈਡਮ ਹਰਮਨਜੀਤ, ਨਾਲ ਪੜ੍ਹਾਉਂਦੇ ਬੜੀ ਪ੍ਰੀਤ। ਰਾਈਮਿੰਗ ਕਰਤੀ ਨਾਲ। ਉਹਨਾਂ ਨੇ ਉਹ ਜਿੱਦਾਂ ਬਾਕੀ ਕਲਾਸਾਂ ਨਾਲੋਂ ਸਾਨੂੰ ਮਾਣ ਵੀ ਸੀਗਾ ਵੀ ਬਾਕੀ ਕਲਾਸਾਂ ਦਾ ਸਿਲੇਬਸ ਮਸੀਂ ਪੂਰਾ ਹੋਇਆ ਸੀਗਾ ਸਾਲ ਦੇ ਵਿੱਚ, ਤੇ ਉਹਨਾਂ ਨੇ ਸਾਨੂੰ 20 ਵਾਰੀ ਰਿਵੀਜ਼ਨ ਵੀ ਕਰਾਤੀ ਸੀ। ਸੋਸ਼ਲ ਪੜ੍ਹਾਉਂਦੇ ਹੁੰਦੇ ਸੀ, ਸੋਸ਼ਲ ਸਟੱਡੀਜ਼। ਤੇ ਉਹ ਸਾਰੀਆਂ ਚੀਜ਼ਾਂ ਮੈਂ ਕਵਿਤਾ 'ਚ ਲਿਖੀਆਂ ਉਹ ਹਨਾ, ਵੀ ਉਹਨਾਂ ਨੇ ਸਾਨੂੰ ਇੰਨੀ ਵਾਰੀ ਰਿਵੀਜ਼ਨ ਕਰਾਈ। ਤੇ ਮੇਰੀ ਪਹਿਲੀ ਕਵਿਤਾ ਉਹ ਸੀਗੀ। ਤੇ ਪਰ ਉਦੋਂ ਨਾ ਮੇਰੇ ਮੰਮਾ ਹੁਣਾਂ ਨੂੰ, ਉਹਨਾਂ ਨੂੰ ਇਹ ਹੁੰਦਾ ਸੀਗਾ ਵੀ ਅਸੀਂ ਕਵੀਆਂ ਦੇ ਹਾਲਾਤ ਠੀਕ ਜੇ ਨਹੀਂ ਦੇਖੇ, ਵੀ ਇਹ ਖੱਦਰ ਦਾ ਝੋਲਾ ਪਾ ਕੇ ਮੁੜ ਕੇ ਨਾ ਅੱਧੇ ਕਮਰੇ ਜੇ ਹੋ ਜਾਂਦੇ ਆ, ਤੁਰੇ ਫਿਰਦੇ ਵਿਚਾਰੇ ਇੱਧਰ ਉੱਧਰ, ਬਈ ਤੂੰ ਇੱਧਰਲੇ ਪਾਸੇ ਨਾ ਪਈ, ਵੀ ਤੈਨੂੰ ਤਾਂ ਅਸੀਂ ਹਟਾਉਣੇ ਹੀ ਆ। ਤੇ ਪਰ ਜਿਹੜੀ ਚੀਜ਼ ਤੁਹਾਡੇ ਅੰਦਰ ਹੁੰਦੀ ਆ, ਉਹ ਸਮਾਂ ਪਾ ਕੇ ਕਦੇ ਨਾ ਕਦੇ ਨਿਕਲਦੀ ਰਹਿੰਦੀ ਆ। ਤੇ ਬਸ ਇਦਾਂ ਹੀ ਸਬਬ ਬਣਿਆ ਰਿਹਾ। ਹੁਣ ਤਾਂ ਲਾਈਕ ਅਸੀਂ ਰਿਕਾਰਡ ਵੀ ਕਰਦੇ ਆ ਕਾਫੀ। ਅੱਛਾ। ਰੀਸੈਂਟਲੀ ਅਸੀਂ ਰਿਕਾਰਡ ਕਰਨੀਆਂ ਸ਼ੁਰੂ ਕੀਤੀਆਂ, ਜਿਹੜੀਆਂ ਇਹਨਾਂ ਨੇ ਲਿਖੀਆਂ ਹੋਈਆਂ, ਖੁਦ ਲਿਖੀਆਂ ਜਿਹੜੀਆਂ ਕਵਿਤਾਵਾਂ। ਹਾਂ, ਅਸੀਂ ਘਰੇ ਕਿਤਾਬ ਵੀ ਬਣਾ ਰਹੇ, ਕੁਝ ਛਾਪ ਰਹੇ ਆ। ਐਕਚੁਅਲੀ ਮੈਂ ਨਾ ਕਵਿਤਾ ਨੂੰ ਪਹਿਲਾਂ ਕਦੇ ਵੀ ਸੀਰੀਅਸ ਨਹੀਂ ਏਦਾਂ ਇਸ ਤਰੀਕੇ ਨਾਲ ਲਿਆ। ਮੈਂ ਇਹ ਭਲਾ ਹੋਵੇ ਬਾਬਾ ਜੀ ਹੋਣਾ ਦਾ ਵੀ ਇਹਨਾਂ ਨੇ ਕਿਹਾ ਵੀ ਨਹੀਂ ਆਪਾਂ ਸਾਂਭੀ ਇਹਨੂੰ ਡਾਕੂਮੈਂਟ ਕਰੀਏ। ਨਹੀਂ ਤਾਂ ਕਈ ਕਵਿਤਾਵਾਂ ਤਾਂ ਇਦਾਂ ਵੀ ਸੀਗੀਆਂ ਵੀ ਜਿਹੜੀਆਂ ਮੈਂ ਲਿਖ ਕੇ, ਮੇਰਾ ਇੱਕ ਦੋਸਤ ਆ ਉਹਨੂੰ ਵੀ ਸ਼ਾਇਰੀ ਦਾ ਸ਼ੌਂਕ ਆ, ਅੰਮ੍ਰਿਤਪਾਲ, ਤੇ
ਉਹਨੂੰ ਮੈਂ ਲਿਖ ਕੇ ਭੇਜ ਦੇਣੀ, ਕਿੰਨੀਆਂ ਉਹਦੇ ਫੋਨ 'ਚ ਸਾਂਭੀਆਂ ਪਈਆਂ ਸੀਗੀਆਂ। ਇੱਕ ਦਿਨ ਫਿਰ ਮੈਂ ਮੰਗਾਈਆਂ, ਮੈਂ ਕਿਹਾ ਭਰਾਵਾ ਭੇਜ ਵੀ ਆਪਣਾ ਵੀ ਉਦੋਂ ਦਾ ਇੰਨਾ ਕੁਝ ਲਿਖਿਆ ਪਿਆ ਆ ਤੇ ਬਸ ਉਹ ਇਦਾਂ ਹੀ ਚੱਲਦਾ ਰਹਿੰਦਾ। ਨਹੀਂ ਚਲੋ ਬਹੁਤ ਵਧੀਆ। ਪਰ ਤੁਸੀਂ ਇੱਥੇ ਜਿਹੜਾ ਮਹਿਸੂਸ ਕਰਦੇ ਹੋ ਵਿਆਹਾਂ ਦੇ ਉੱਤੇ ਦੇਖਦੇ ਹਾਂ ਵੀ ਬਹੁਤ ਪਲਾਨਡ ਹੀ ਆ ਸਾਰਾ ਕੁਝ ਜ਼ਿਆਦਾ, ਕਿਉਂਕਿ ਫੋਕਸ ਤੁਹਾਡਾ ਪ੍ਰੋਫੈਸ਼ਨਲੀ ਇਸ ਚੀਜ਼ ਦੇ ਵਿੱਚ ਆ। ਕਿਹੜੀ ਚੀਜ਼ ਤੁਹਾਨੂੰ ਜ਼ਿਆਦਾ ਮਿਸਿੰਗ ਲੱਗਦੀ ਹੈ ਤੇ ਕਿਹੜੀ ਚੀਜ਼ ਕੁਝ ਜ਼ਿਆਦਾ ਬਹੁਤ ਵਧੀਆ ਲੱਗਦੀ ਹੈ ਸਾਰੀਆਂ ਚੀਜ਼ਾਂ 'ਚ? ਵਧੀਆ ਤਾਂ ਇਹ ਲੱਗਦੀ ਹੈ ਕਿ ਜਿਹੜਾ ਆਰਗੇਨਾਈਜ਼ਡ ਹੋਣਾ, ਮਤਲਬ ਉਹ ਇਨਹੈਰੈਂਟਲੀ ਵਧੀਆ ਗੱਲ ਆ ਵੈਸੇ ਤਾਂ, ਬਈ ਕਿੰਨੇ ਸਮੇਂ ਤੇ ਕੀ ਹੋ ਰਿਹਾ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ। ਉਹ ਤਾਂ ਚਲੋ ਉਦਾਂ ਆਪਣੀ ਇੱਕ ਉਹ ਹੁੰਦਾ ਆ ਵੀ ਜਿਹੜਾ ਇੱਕ ਕਈ ਵਾਰੀ ਕੋਈ ਇੱਕ ਸਪਿਰਿਚੁਅਲ ਐਲੀਮੈਂਟ ਹੁੰਦਾ ਵੀ ਜਿਹੜਾ ਅਨਨੋਨ ਵਾਲੇ ਰੈਲਮ 'ਚ ਪਈ ਹੁੰਦੀ ਹੈ ਨਾ ਚੀਜ਼, ਤੁਹਾਨੂੰ ਹੁੰਦਾ ਵੀ ਉਹ ਐਕਸਪਲੋਰ ਤੁਸੀਂ ਕਰਦੇ ਆ ਜਦੋਂ ਫਿਰ ਇਦਾਂ ਹੁੰਦਾ ਡਿਵਾਈਨ ਕਿਓਸ ਆਪਾਂ ਜਿਹਨੂੰ ਕਹਿ ਦਿੰਦੇ ਆ। ਬਟ ਅਦਰਵਾਈਜ਼ ਮੈਨੂੰ ਇੱਥੇ ਸ਼ੂਟ ਕਰਨਾ ਬਹੁਤ ਜ਼ਿਆਦਾ ਪਸੰਦ ਆ। ਇੱਥੇ ਜਿਹੜੀ ਉਹੀ ਉਹਦਾ ਦੂਸਰਾ ਪੱਖ ਇਹ ਆ ਵੀ ਸਾਰਾ ਕੁਝ ਆਰਗੇਨਾਈਜ਼ਡ ਹੁੰਦਾ। ਬਿਜ਼ਨਸ ਦੇ ਵਿੱਚ ਤੁਹਾਨੂੰ ਕਦੇ ਕੋਈ ਪ੍ਰੋਬਲਮ ਨਹੀਂ ਆਉਂਦੀ, ਪੇਮੈਂਟਸ ਵੱਲੋਂ ਜਾਂ ਹੋਰ ਤੁਹਾਨੂੰ ਉਹ ਸਾਰਾ ਕੁਝ ਤੁਹਾਨੂੰ ਪਤਾ ਵੀ ਇਹ ਚੀਜ਼ ਹੋਣਾ ਹੀ ਆ। ਇੰਡੀਆ ਤਾਂ ਐ ਹੁੰਦਾ ਨਾ ਵੀ ਸਮਾਲ ਬਿਜ਼ਨੈਸਸ ਨੂੰ ਬਹੁਤ ਵਾਰੀ ਪ੍ਰੋਬਲਮ ਆਉਂਦੀ ਆ ਵੀ ਪਹਿਲਾਂ ਤੁਸੀਂ ਕੰਮ ਇਕੱਠਾ ਕਰੋ, ਫਿਰ ਉਸ ਤੋਂ ਬਾਅਦ ਪੈਸੇ ਇਕੱਠੇ ਨਿਕਲੋ, ਭਾਈ ਆਪਣਾ 50,000 ਰਹਿੰਦਾ, ਭਾਈ ਆਪਣਾ ਉਹਨਾਂ ਰਹਿੰਦਾ ਹਨਾ। ਤੇ ਉਹਨਾਂ ਚੀਜ਼ਾਂ ਕਰਕੇ ਤਾਂ ਮੈਂ ਇੰਡੀਆ ਬਿਲਕੁਲ ਲੱਕ ਗਿਆ ਸੀਗਾ। ਮੈਨੂੰ ਸੀਗਾ ਵੀ ਮੈਂ ਕਰਨਾ ਹੀ ਨਹੀਂ ਚਾਹੁੰਦਾ ਸ਼ੂਟ ਇੱਥੇ। ਜਿੱਦਾਂ ਹੁਣ ਇੱਥੇ ਆਪਣੇ ਰਿਵਰਸ ਮਾਈਗ੍ਰੇਸ਼ਨ ਜਾਂ ਉਹਦੀ ਵੀ ਗੱਲ ਕਰਦੇ ਰਹਿੰਦੇ ਆ ਵੀ ਪੰਜਾਬ ਨੂੰ ਛੱਡ ਰਹੇ ਆ। ਹੁਣ ਮੈਂ ਉਹ ਨੌਜਵਾਨ ਸੀਗਾ ਉੱਥੇ ਜਿਹੜਾ ਐਂਟਰਪ੍ਰੈਨਿਓਰ ਵੀ ਸੀ, ਜਿਹੜਾ ਪੜ੍ਹ ਲਿਖ ਰਿਹਾ ਸੀਗਾ, ਬਟ ਉਹਨੇ ਆਪ ਦਾ ਵੀ ਕੁਝ ਕੀਤਾ ਤੇ ਲੋਕਾਂ ਨੇ ਨਵਾਜਿਆ ਵੀ ਬਹੁਤ ਜ਼ਿਆਦਾ ਸਕਸੈਸ ਵੀ ਮੈਂ ਦੇਖੀ। ਮਤਲਬ 23-24 ਸਾਲ ਦਾ ਬੰਦਾ ਮਤਲਬ ਸਾਲ ਦਾ 70-75 ਲੱਖ ਰੁਪਇਆ ਕਮਾਉਂਦਾ ਹੋਵੇ, ਵਧੀਆ ਅਮਾਉਂਟ ਹੁੰਦੀ ਆ ਹਨਾ। ਤੇ ਪਰ ਉੱਥੇ ਬਿਜ਼ਨਸ ਪ੍ਰੈਕਟਿਸਿਸ ਜਾਂ ਆਪਣੀ ਸੋਸਾਇਟੀ ਦੀਆਂ ਕਈ ਚੀਜ਼ਾਂ ਇਹੋ ਜਿਹੀਆਂ ਨੇ, ਹਾਂਜੀ ਆਹ ADGP ਸਾਹਿਬ ਗੱਲ ਕਰਨਗੇ, ਹਾਂਜੀ IT ਕਮਿਸ਼ਨਰ ਗੱਲ ਕਰਨਗੇ ਹਨਾ ਬਈ ਚਲੋ ਮੈਂ ਇਹ ਸੋਚਦਾ ਵੀ ਮੈਂ ਪਤਾ ਨਹੀਂ ਪਾਗਲ ਹੀ ਸੀਗਾ। ਮੈਂ ਕਈ ਵਾਰੀ ਮੈਂ ਉਹਨਾਂ ਚੀਜ਼ਾਂ ਨੂੰ ਗੌਲਦਾ ਹੀ ਨਹੀਂ ਸੀ ਤੇ ਮੈਂ ਜਵਾਬ ਵੀ ਦੇ ਦਿੰਦਾ ਹੁੰਦਾ ਸੀ। ਤੇ ਪਰ ਹੁਣ ਮੈਂ ਰਿਅਲਾਈਜ਼ ਕਰਦਾ ਹੁੰਦਾ ਵੀ ਯੂ نو ਵੈਨ ਯੂ ਆਰ ਯੰਗ ਐਂਡ ਸਟੂਪਿਡ ਹੈ ਨਾ, ਕਈ ਗੱਲਾਂ ਪੋਜੀਸ਼ਨ ਆਫ ਪਾਵਰ ਜਿਹੜੇ ਲੋਕ ਹੁੰਦੇ ਤੁਹਾਨੂੰ ਕਰਨਾ ਨਹੀਂ। ਪਰ ਪਤਾ ਨਹੀਂ ਮੈਂ ਏਦਾਂ ਖੁੱਲਾ ਜਿਹਾ ਹੀ ਚੱਲਦਾ ਹੁੰਦਾ ਸੀ। ਤੇ ਬਟ ਆਪਣੇ ਜਿੱਦਾਂ ਕਹਿ ਦਿੰਦੇ ਨਾ ਵੀ ਪੰਜਾਬ ਛੱਡ ਕੇ ਜਾ ਰਹੇ ਲੋਕੀ, ਪੰਜਾਬ ਨਹੀਂ ਕੋਈ ਵੀ ਛੱਡ ਕੇ ਜਾਂਦਾ, ਪੰਜਾਬ ਦੇ ਅਸੀਂ ਨਾਲ ਹੀ ਲੈ ਆਉਂਦੇ ਆ। ਫਿਰ ਅਸੀਂ ਇੱਥੇ ਵੀ ਪੰਜਾਬ ਲੱਭੀ ਜਾਂਦੇ ਆ ਹਨਾ। ਹੁਣ ਆ ਇੱਥੇ ਸੈਨ ਹੋਜ਼ੇ ਦੇ ਵਿੱਚ ਤੁਸੀਂ ਇਸ ਬਿਲਡਿੰਗ ਦੇ ਵਿੱਚ ਉੱਤੇ ਚੜ੍ਹ ਕੇ ਆਓ, ਕਿਤੇ ਕੈਮਰਾ ਮਾਰ ਕੇ ਦਿਖਾਓ ਵੀ ਇੱਥੇ ਵੀ ਸਾਰੀਆਂ ਖੇਤਾਂ ਦੀਆਂ, ਬਲਦਾਂ ਦੀਆਂ, ਤੂੜੀ ਵਾਲੇ ਕੁੱਪਾਂ ਦੀਆਂ ਫੋਟੋਆਂ ਲਾਈਆਂ, ਤੁਸੀਂ ਬਾਬੇ ਬਘੇਲ ਸਿੰਘ ਦੀ ਫੋਟੋ ਲਾਈ ਆ। ਤੇ ਪੰਜਾਬ ਤਾਂ ਅਸੀਂ ਛੱਡ ਹੀ ਨਹੀਂ ਸਕਦੇ, ਅਸੀਂ ਇੰਡੀਆ ਦਾ ਸਿਸਟਮ ਛੱਡ ਕੇ ਆਉਣੇ ਆ ਜਿਹੜਾ ਨੋਟ ਈਵਨ ਇੰਡੀਆ, ਮਤਲਬ ਇੰਡੀਅਨ ਸਬ ਕੰਟੀਨੈਂਟ ਦਾ, ਪਾਕਿਸਤਾਨ, ਬੰਗਲਾਦੇਸ਼, ਸ਼੍ਰੀਲੰਕਾ ਸਾਰਿਆਂ ਦਾ ਸੇਮ ਹੀ ਰੋਣਾ ਹੈ, ਸੇਮ ਹੀ ਸੋਸਾਇਟੀ ਦਾ ਸਿਸਟਮ। ਕਿਤੇ ਉਹ ਸਿਸਟਮ ਇੱਥੇ ਤਾਂ ਨਹੀਂ ਤੁਹਾਨੂੰ ਦਿਖਣ ਲੱਗਿਆ? ਇੱਥੇ ਹਜੇ ਬਚਾ ਆ, ਬਹੁਤਾ ਕਰਕੇ ਬਚਾ ਆ, ਕਿਉਂਕਿ ਆਈ ਗੈਸ ਉਹਦਾ ਲੀਸਟ ਡਿਨੋਮੀਨੇਟਰ ਆ ਜਾਂਦਾ ਲਾਅ। ਕਿਉਂਕਿ ਜੇ ਲਾਅ ਹੈਗਾ, ਤੁਹਾਨੂੰ ਪਤਾ ਵੀ ਲਾਅ ਦਾ ਡੰਡਾ ਹੈਗਾ ਹਨਾ, ਵੀ ਕੰਟਰੈਕਟ ਦਾ ਕੋਈ ਮਤਲਬ ਹੈਗਾ, ਫਿਰ ਉਹ ਸਾਰੀਆਂ ਚੀਜ਼ਾਂ ਸੌਖੀਆਂ ਹੋ ਜਾਂਦੀਆਂ ਹਨਾ। ਸੋ ਇਹ ਚੀਜ਼ ਜ਼ਰੂਰ ਆ। ਤੁਸੀਂ ਪੁੱਛਿਆ ਸੀ ਨਾ ਵੀ ਇੱਥੇ ਦੇ ਮਿਸ ਕੀ ਕਰਦੇ ਹੋ, ਤੇ ਉਹਦੇ 'ਚ ਮੈਂ ਇੱਕ ਚੀਜ਼ ਐਡ ਕਰਨਾ ਚਾਹੂੰਗੀ ਵੀ ਜਿਵੇਂ ਕਪਲ ਇੰਨਾ ਹੀ ਜ਼ਿਆਦਾ ਆਰਗੇਨਾਈਜ਼ਡ ਹੁੰਦੇ ਆ ਨਾ, ਤੇ ਉਹ ਪਰ ਉਹ ਵਿਆਹ ਨੂੰ ਇੰਜੋਏ ਨਹੀਂ ਕਰਦੇ। ਉਹ ਚੀਜ਼ ਅਸੀਂ ਬਹੁਤ ਮਿਸ ਕਰਦੇ ਆ। ਉਹ ਸਟ੍ਰੈਸ 'ਚ ਜ਼ਿਆਦਾ ਰਹਿੰਦੇ ਨੇ ਵਿਆਹ ਵਾਲੇ ਦਿਨ ਵੀ, ਰਿਸੈਪਸ਼ਨ ਤੇ ਵੀ, ਪ੍ਰੀ ਇਵੈਂਟਸ ਤੇ ਵੀ ਮੇਰਾ ਬਸ ਆਹ ਕੁਝ ਵਧੀਆ ਹੋ ਜਵੇ, ਇੱਥੇ ਆਹ ਨਾ ਘਟ ਜੇ, ਇੱਥੇ ਉਹ ਨਾ ਹੋ ਜੇ, ਬਸ ਉਹੀ ਫਿਕਰ ਨੇ ਖਾਦਾ ਆ। ਤੁਸੀਂ ਯਕੀਨ ਮੰਨਿਓ ਮੈਨੂੰ ਲੱਗਦਾ ਵੀ ਸ਼ਾਇਦ ਸਪੈਸ਼ਲੀ ਬ੍ਰਾਈਡਸ, ਮੈਨੂੰ ਲੱਗਦਾ ਵੀ ਸਾਰੇ ਵਿਆਹ ਚੋਂ ਸ਼ਾਇਦ ਉਹ ਸਿਰਫ ਰਿਸੈਪਸ਼ਨ ਦੇ 15 ਮਿੰਟ ਇੰਜੋਏ ਕਰਦੇ, ਅਖੀਰ ਵਾਲੇ। ਜਦੋਂ ਲੱਗਦਾ ਨਾ ਵੀ ਹਾਂ ਫੰਕਸ਼ਨ ਸੋਹਣਾ ਹੋ ਗਿਆ ਆ, ਸਾਰਾ ਕੁਝ ਹੋ ਗਿਆ, ਵਧੀਆ ਹੋ ਗਿਆ। ਨਹੀਂ ਤਾਂ ਆਈ ਗੈਸ ਉਹਦੇ ਵਿੱਚ ਇੱਕ ਮਜਬੂਰੀ ਵਾਲਾ ਪਾਰਟ ਵੀ ਆ ਜਾਂਦਾ, ਕਿਉਂਕਿ ਬੱਚੇ ਬਹੁਤ ਕੁਝ ਆਰਗੇਨਾਈਜ਼ ਆਪ ਕਰ ਰਹੇ ਹੁੰਦੇ ਨਾ। ਮਤਲਬ ਉਹ ਮੈਂ ਤਾਂ ਉਹਨਾਂ ਨੂੰ, ਮੈਂ ਬ੍ਰਾਈਡ ਐਂਡ ਗਰੂਮਸ ਨੂੰ ਮੈਂ ਤਾਂ ਇਹ ਹੱਸਦਾ ਹੁੰਦਾ ਵੀ ਫੋਟੋਗ੍ਰਾਫਰ ਦੀ ਜੌਬ ਘੱਟ, ਸਾਈਕੋਲੋਜਿਸਟ ਦੀ ਜ਼ਿਆਦਾ ਹੁੰਦੀ ਆ। ਤੁਹਾਨੂੰ ਇਮੋਸ਼ਨਸ ਮੈਨੇਜ ਕਰਨੇ, ਲੋਕਾਂ ਦੇ ਐਕਸਪੈਕਟੇਸ਼ਨਸ ਮੈਨੇਜ ਕਰਨੀਆਂ ਹਨਾ। ਮੈਂ ਤਾਂ ਬਹੁਤ ਉਹਨਾਂ ਨੂੰ ਕਈ ਵਾਰੀ ਪਾਸੇ ਲਿਜਾ ਕੇ, ਬੜਾ ਸਾਡਾ ਵੈਸੇ ਨਾ ਬੜਾ ਇੰਟਰਸਟਿੰਗ ਫੀਲਡ ਆ ਸਾਡਾ, ਕਿਉਂਕਿ ਮਤਲਬ ਉਹੀ ਸਾਈਕੋਲੋਜਿਸਟ ਵਾਲੀ ਜਿਹੜੀ ਮੈਂ ਤੁਹਾਨੂੰ ਗੱਲ ਕਹੀ, ਫੈਮਿਲੀ ਡਰਾਮਾਸ ਚੱਲ ਰਹੇ ਹੁੰਦੇ ਆ ਐਂਡ ਵੀ ਆਰ ਇਨ ਮਿਡਲ ਆਫ ਐਵਰੀਥਿੰਗ ਹਨਾ। ਵੀ
ਤੇ ਕੱਲਾ ਇਹੀ ਨਹੀਂ, ਤੁਹਾਨੂੰ ਦੇ ਵੀ ਪੁੱਛਦੇ ਹੁੰਦੇ ਜੀ ਹੁਣ ਅਗਲਾ ਕਾਰ ਵਿਹਾਰ ਕੀ ਕਰਨਾ। ਕਈ ਵੀ ਕਹਿੰਦੇ ਹੋਣੇ ਆ ਤਾਂ ਵੀ ਪੁੱਛੇ, ਇਹਨਾਂ ਨੂੰ ਹੀ ਪਤਾ ਹੋਣਾ ਵੀ ਅਗਲਾ ਕੀ ਰਸਮ ਕਰਦੀ ਆ। ਉਹ ਪੁੱਛ ਲਈ ਤੇ ਪਰ ਉਹ ਚ ਅਸੀਂ ਕਨਫਿਊਜ਼ ਹੋ ਜੀਦਾ ਕਿਉਂਕਿ ਲੋਕਾਂ ਨੂੰ ਲੱਗਦਾ ਵੀ ਸ਼ਾਇਦ ਕੋਈ ਟੈਂਪਲੇਟ ਹੁੰਦੀ ਆ, ਪਰ ਹਰ ਘਰ ਦੇ ਵੱਖਰੇ ਆ ਰਿਵਾਜ, ਇਲਾਕਿਆਂ ਦੀ ਤਾਂ ਛੱਡੋ, ਹਰ ਘਰ ਦੇ ਰਿਵਾਜ ਵੱਖਰੇ ਆ। ਪਰ ਚਲੋ ਚੰਗੀ ਗੱਲ ਇਹ ਆ ਵੀ ਕੋਈ ਨਾ ਕੋਈ ਹਰੇਕ ਵਿਆਹ ਤੇ ਇੱਕ ਸਟਾਰ ਆਂਟੀ ਹੁੰਦੇ ਆ ਜਿਹੜੇ ਕਹਿੰਦੇ ਵੀ ਪਿੱਛੇ ਉਹ ਮੈਂ ਦੱਸਦੀ ਕਿੱਦਾਂ ਕਰੀਦਾ। ਉਹਨਾਂ ਦਾ ਇਹੀ ਹੁੰਦਾ ਵੀ ਜਿਹੜੀ ਚੀਜ਼ ਅਗਲਾ ਕਹਿ ਰਿਹਾ ਵੀ ਉਹ ਤੋਂ ਇੱਕ ਵਧਾ ਕੇ ਜਾਂ ਘਟਾ ਕੇ ਕਹਿ ਦਿੰਦੀ। ਅੱਛਾ 5 ਵਾਰੀ ਟੱਪੀ ਤੇ ਨਹੀਂ 7 ਵਾਰੀ ਟੱਪੀ ਆ। ਅੱਛਾ ਨਹੀਂ ਚੌਲ ਸੱਜੇ ਹੱਥ ਨਾਲ ਖਵਾਉਣੇ ਚ ਨਹੀਂ ਖੱਬੇ ਨਾਲ ਖਵਾਉਣੇ ਸੀ, ਨਹੀਂ ਠਾਲ ਦੇ ਮੁੰਡੇ ਕੁੜੀ ਨੂੰ ਬਿਠਾ ਦਿਓ। ਉਹ ਚੀਜ਼ਾਂ ਚੱਲਦੀਆਂ ਮੁੰਡੇ ਕੁੜੀ ਨੂੰ ਤਾਂ ਬਸ ਇਹੀ ਬਹਿਣ ਖਲੋਣ ਤੋਂ ਵਿਚਾਰਿਆਂ ਨੂੰ ਰਹਿੰਦਾ ਨਹੀਂ। ਕੀ ਟਿਪ ਆ ਇਹਨਾਂ ਦੇ ਲਈ ਵਿਆਹ ਜਿਹੜੇ ਚਲੋ ਤੁਹਾਡੇ ਕਲਾਇੰਟ ਤਾਂ ਕਲਾਇੰਟ ਜਿਹੜੇ ਵੀ ਕਰਾ ਰਹੇ ਆ, ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਵੀ ਭਾਈ ਇਹ ਕੰਮ ਤਾਂ ਕਾਰ ਵਿਹਾਰ ਤਾਂ ਹੋ ਹੀ ਜਾਣੇ ਆ, ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ ਤੁਸੀਂ? ਵੇਖੋ ਇੰਜੋਏ ਵੀ ਕਰੋ ਨਾ ਉਹ ਮੂਮੈਂਟ ਨੂੰ, ਵੀ ਵਿਆਹ ਤਾਂ ਲੰਘ ਜਾਣਾ ਫਟਾਫਟ ਹੀ, ਪਤਾ ਵੀ ਨਹੀਂ ਲੱਗਣਾ। ਹਾਂਜੀ, ਉਹ ਮੂਮੈਂਟ ਇੰਨਾ ਸਪੈਸ਼ਲ ਆ ਤੁਹਾਡੀ ਜ਼ਿੰਦਗੀ ਦਾ ਨਾ, ਉਹਨੂੰ ਤੁਸੀਂ ਸਭ ਕੁਝ ਭੁੱਲ ਕੇ ਉਸ ਮੂਮੈਂਟ ਨੂੰ ਇੰਜੋਏ ਕਰੋ, ਸਾਰਾ ਕੁਝ ਹੋ ਜਾਣਾ। ਤੇ ਐਕਚੁਅਲੀ ਹੁੰਦੀਆਂ ਵੀ ਹਮੇਸ਼ਾ ਮਾਈਨਰ ਇਨਕਨਵੀਨੀਅੰਸਸ। ਹਾਂਜੀ ਛੋਟੀਆਂ ਮੋਟੀਆਂ, ਜਿਵੇਂ ਫਰਜ਼ ਕਰੋ ਵੀ ਮੈਂ ਫੁੱਲ ਇਦਾਂ ਨਹੀਂ ਇਦਾਂ ਕਹੇ ਸੀ, ਕੁਰਸੀਆਂ ਆ ਨਹੀਂ ਉਹ ਹੋਣੀਆਂ ਚਾਹੀਦੀਆਂ ਸੀ। ਮੈਂ ਆਪਣੇ ਇੱਕ ਕਜ਼ਨ ਨੂੰ ਰਿਸੈਪਸ਼ਨ ਤੋਂ ਪਹਿਲਾਂ ਰੋਂਦੇ ਦੇਖਿਆ। ਅੱਛਾ, ਕਹਿੰਦਾ ਮੈਂ ਆਹ ਕਵਰ ਨਹੀਂ ਸੀ ਆਰਡਰ ਕੀਤੇ। ਅੱਛਾ, ਦੂਜੇ ਆ ਗਏ। ਮਤਲਬ ਸਹੀ ਗੱਲ ਆ, ਠੀਕ ਆ ਤੁਹਾਡੀ ਐਕਸਪੈਕਟੇਸ਼ਨਸ ਹੁੰਦੀਆਂ, ਤੁਹਾਡਾ ਕੋਈ ਵਿਜ਼ਨ ਹੁੰਦਾ, ਬਟ ਚੀਜ਼ਾਂ ਨੂੰ ਪਲਾਨ ਕਰੋ ਇੱਕ ਹੱਦ ਤੱਕ। ਉਸ ਤੋਂ ਬਾਅਦ ਇਹ ਨਾ ਭੁੱਲੋ ਕਿ ਤੁਹਾਡਾ ਲਾਈਫ ਇਵੈਂਟ ਆ, ਤੁਸੀਂ ਇਹਨੂੰ ਇੰਜੋਏ ਕਰਨਾ। ਇੱਕ ਪੁਆਇੰਟ ਤੇ ਆ ਕੇ ਛੱਡ ਦਿਓ ਚੀਜ਼ਾਂ ਨੂੰ। ਮੈਂ ਤਾਂ ਕਪਲਸ ਨੂੰ ਵੀ ਇਹ ਕਹਿਣਾ ਹੁੰਦਾ, ਮੈਂ ਕਈ ਵਾਰੀ ਕਪਲ ਸ਼ੂਟ ਵੇਲੇ ਖਾਸ ਕਰਕੇ ਨਾ ਘਰਦਿਆਂ ਦੇ ਫੋਨ ਆਈ ਜਾਂਦੇ ਹੁੰਦੇ ਆ ਵੀ ਛੇਤੀ ਆ ਜਾਓ, ਕਿੱਥੇ ਰਹਿ ਗਏ, ਕਿਉਂਕਿ ਆਪਣੇ ਥੋੜੀ ਜਿਹੀ ਕਲਚਰ 'ਚ ਹੈਗੀ ਆ, ਉਹਦਾ ਰੈਜ਼ੀਡੂਅਲ ਇੱਥੇ ਵੀ ਦੇਖਣ ਨੂੰ ਮਿਲਦਾ ਬਈ ਉਹੀ ਸਮਾਂ ਮੁੰਡੇ ਕੁੜੀ ਦਾ ਸਮਾਂ ਹੀ ਸਭ ਤੋਂ ਵਾਧੂ ਲੱਗਦਾ ਹੁੰਦਾ। ਤੇ ਮੈਂ ਉਹਨਾਂ ਨੂੰ ਕਹਿਣਾ ਹੁੰਦਾ ਵੀ ਦੇਖੋ ਮੈਂ ਬਹੁਤ ਵਿਆਹ ਸ਼ੂਟ ਕਰਦਾ ਹਾਂ, ਤੁਹਾਡੀ ਜ਼ਿੰਦਗੀ 'ਚ 5 ਮਿੰਟ ਦੁਬਾਰਾ ਨਹੀਂ ਆਉਣੇ ਹਨਾ, ਇਹ 10 ਮਿੰਟ ਦੁਬਾਰਾ ਨਹੀਂ ਆਉਣੇ। ਇੱਕ ਟਾਈਮ ਤੇ ਆ ਕੇ ਚੀਜ਼ਾਂ ਨੂੰ ਛੱਡ ਦੋ, ਹੋ ਜਾਣਾ ਸਭ ਕੁਝ, ਲੈਟ ਇਟ ਗੋ ਹਨਾ। ਵੀ ਖੁਸ਼ ਰਹੋ ਯਾਰ, ਕੁਛ ਨਹੀਂ ਹੁੰਦਾ, ਖੁਸ਼ ਹੋਣਾ ਨਾ ਭੁੱਲੋ। ਬੰਦੋਬਸਤ ਦੇ ਵਿੱਚ ਨਾ ਜਿਵੇਂ ਉਹ ਵੀ ਕਹਿੰਦੇ ਹੁੰਦੇ ਨਾ, ਆਗਾ ਆਪਣੀ ਮੌਤ ਸੇ ਕੋਈ ਬਸ਼ਰ ਨਹੀਂ, ਸਾਮਾਨ 100 ਬਰਸ ਕਾ ਪਲ ਕੀ ਖਬਰ ਨਹੀਂ। ਵੀ ਇਹ ਆਪਣੀ ਜ਼ਿੰਦਗੀ ਤੇ ਵੀ ਢੁਕਦੀ ਆ ਗੱਲ, ਵੀ ਇਹ ਕਿਤੇ ਬੰਦੋਬਸਤ 'ਚ ਹੀ ਨਾ ਕੱਢ ਦਿਓ ਹਨਾ। ਆ ਮਾਰਗੇਜ ਪੇਮੈਂਟਾਂ, ਕਾਰਾਂ ਦੀਆਂ ਇੰਸ਼ੋਰੈਂਸ ਹੈ, ਬੰਦੋਬਸਤ ਹੀ ਆ ਨਾ। ਵੀ ਇੱਕ ਘਰ ਵੀ ਉਦਾਂ ਦਾ ਨਾ ਲੈ ਲਓ ਵੀ ਤੁਹਾਨੂੰ ਘਰੇ ਵੜਨ ਦਾ ਹੁਕਮ ਹੀ ਨਾ ਹੋਵੇ, ਵੀ ਤੁਸੀਂ ਪੇਮੈਂਟਾਂ ਹੀ ਇਕੱਠੀਆਂ ਕਰਨ ਭੱਜੇ ਰਹੋ ਹਨਾ। ਬਿਲਕੁਲ। ਸੋ ਤੁਸੀਂ ਕੱਲ ਵੀ ਆਪਾਂ ਜਦੋਂ ਗੱਲ ਕਰ ਰਹੇ ਸੀਗੇ ਤੇ ਕਈ ਵਾਰੀ ਕਈ ਦਿਨ ਘਰੋਂ ਬਾਹਰ ਵੀ ਰਹਿਣਾ ਪੈਂਦਾ। ਛੋਟੀ ਤੁਹਾਡੀ ਗੁੱਡੀ ਆ ਇਲਾਹੀ, ਉਹਦਾ ਨਾਮ ਆ ਇਲਾਹੀ ਕੌਰ, ਉਹਨੂੰ ਮਿਸ ਵੀ ਫਿਰ ਕਰਦੇ ਹੋਣੇ, ਬਾਕੀਆਂ ਨੂੰ ਵੀ ਆਬਵੀਅਸਲੀ ਮਿਸ ਕਰਦੇ। ਫਿਰ ਲੰਮਾ ਸਮਾਂ ਘਰੋਂ ਬਾਹਰ ਰਹਿਣਾ ਵੀ ਔਖਾ ਵੀ ਆ, ਬਹੁਤ ਜ਼ਿਆਦਾ ਔਖਾ ਹੋ ਜਾਂਦਾ, ਖਾਣ ਪੀਣ ਦਾ ਬਹੁਤ ਔਖਾ ਹੋ ਜਾਂਦਾ। ਠੀਕ ਆ, ਤੇ ਖਾਸ ਕਰ ਜਦੋਂ ਬੰਦਾ ਆਪ ਇੰਨਾ ਸਵਾਦ ਬਣਾਉਂਦਾ ਹੋਵੇ ਹਨਾ, ਔਖਾ ਹੋ ਜਾਂਦਾ। ਪਰ ਸਾਡਾ ਚਲੋ ਮਹਾਰਾਜ ਦੀ ਕਿਰਪਾ ਨਾਲ ਨਾ ਬਾਲਾ ਨਿਹੰਗ ਸਿੰਘਾਂ ਵਾਲਾ ਪਹਿਰਾ ਹੀ ਆ, ਚੱਕਰਵਰਤੀ ਦਲ ਨਾਲ ਹੀ ਚੱਲਦਾ। ਠੀਕ ਹੈ। ਹੁਣ ਮੈਨੂੰ ਬਹੁਤ ਦਿਨ ਹੋ ਗਏ ਸੀ ਬਾਹਰ ਆਏ ਨੂੰ। ਅੱਜ ਸਵੇਰੇ ਗਗਨ ਹੁਣੀ ਅੱਜ ਆਏ ਨੇ ਫਲਾਈ ਕਰਕੇ ਕੈਲੀਫੋਰਨੀਆ ਈਸਟ ਕੋਸਟ ਤੋਂ, ਤਾਂ ਇਲਾਹੀ ਮੇਰੇ ਮਾਤਾ ਪਿਤਾ ਜੀ ਉਹਨਾਂ ਨੂੰ ਵੀ ਸੱਦ ਲਿਆ ਮੈਂ ਨਾਲ ਹੀ, ਵੀ ਆ ਜਾਓ ਕੋਈ ਗੱਲ ਨਹੀਂ, ਚੰਗੀ ਗੱਲ ਆ। ਪੈਸੇ ਵੱਧ ਘੱਟ 20 ਵਾਰੀ ਕਮਾ ਲੈਣੇ ਆ ਜ਼ਿੰਦਗੀ ਰਹੂਗੀ ਤੇ ਚੀਜ਼ਾਂ ਚੱਲਦੀਆਂ ਰਹਿਣੀਆਂ। ਪਰਿਵਾਰ ਦਾ ਸਮਾਂ ਨਹੀਂ ਖੁੱਸਣਾ ਚਾਹੀਦਾ। ਸੋ ਜਿੱਥੇ ਵੀ ਸਬੱਬ ਬਣਦਾ ਹੋਵੇ ਇਲਾਹੀ ਨੂੰ ਕੋਈ ਸਾਂਭਣ ਵਾਲਾ ਹੋਵੇ, ਸਪੈਸ਼ਲੀ ਪਰਿਵਾਰ ਚੋਂ, ਉੱਥੇ ਇਲਾਹੀ ਨਾਲ ਹੀ ਚਲੇ ਜਾਂਦੀ ਹੁੰਦੀ ਆ। ਠੀਕ ਆ, ਸ਼ੂਟ ਤੇ ਵੀ ਉਹ ਤਾਂ ਸਮਾਂ ਉਹਦੇ ਵਾਸਤੇ ਐਡਾ ਲਰਨਿੰਗ ਐਕਸਪੀਰੀਅੰਸ ਆ। ਉਹ ਫਿਰ ਇੱਥੇ ਤਾਂ ਉਹ ਚੁੱਪ ਰਹਿੰਦੀ ਆ, ਘਰੇ ਜਦੋਂ ਜਾਂਦੀ ਆ ਮੇਰਾ ਟਿੱਕਾ ਕਿੱਥੇ ਆ, ਮੇਰਾ ਚੂੜਾ ਕਿੱਥੇ ਆ, ਮੈਂ ਵਿਆਹ ਵਾਲੀ ਕੁੜੀ ਆ। ਅੱਛਾ ਹਨਾ, ਉਹ ਚੁੰਨੀ ਦਾ ਲਹਿੰਗਾ ਬਣਾਇਆ ਹੁੰਦਾ ਉਹਨੇ, ਸਾਰਾ ਦੇਖਦੀ ਆ ਫਿਰ ਹਨਾ। ਅੱਛਾ, ਉਹਦੀ ਇੱਕ ਵੀਡੀਓ ਰੀਸੈਂਟਲੀ ਬੜੀ ਮੈਨੂੰ ਬਹੁਤ ਚੰਗੀ, ਤੂੰ ਖੁਸ਼ ਆ, ਤੂੰ ਖੁਸ਼ ਆ ਮੰਮੀ, ਤੂੰ ਖੁਸ਼ ਆ ਪਿਓ, ਇਹ ਬੜੀ ਰॉ ਚੀਜ਼ ਆ। ਹਾਂ ਹਨਾ, ਉਹਨੂੰ ਕਹਾਇਆ ਨਹੀਂ ਗਿਆ। ਉਹ ਵੈਸੇ ਅਸੀਂ ਸ਼ੂਟ ਕਰਕੇ ਪਿੱਛੇ ਬੈਠੇ ਫ੍ਰੀ ਸੀਗੇ ਤੇ ਮੈਂ ਉਹਦੀਆਂ ਸਟੋਰੀਜ਼ ਪਾਉਣ ਲੱਗ ਗਈ, ਦੌੜੀ ਭੱਜੀ ਫਿਰਦੀ ਆ, ਤੇ ਮੈਂ ਔਨ ਕੀਤਾ ਕੈਮਰਾ ਤਾਂ ਉਹ ਪਹਿਲੀ ਚੀਜ਼ ਮੈਨੂੰ ਇਹ ਪੁੱਛ ਰਹੀ ਆ, ਤੂੰ ਖੁਸ਼ ਆ। ਉਹ ਐਕਚੁਅਲੀ ਘਰੇ ਵੀ ਅੱਗੇ ਵੀ ਪੁੱਛਦੀ ਹੁੰਦੀ ਹੈ ਨਾ, ਉਸ ਟਾਈਮ ਉਹ ਰਿਕਾਰਡ ਹੋ ਗਈ। ਕਿੱਦਾਂ ਲੱਗੀ ਦਿਲ ਨੂੰ ਉਹ ਗੱਲ? ਬਹੁਤ ਵਧੀਆ। ਹਾਂਜੀ, ਉਹ ਮਤਲਬ ਇੱਕ ਕੋਈ ਜਿੱਦਾਂ ਹੁਣ ਸਾਡੇ ਵਰਗਾ ਵੀ ਦੇਖਦਾ ਆ ਦੁਨੀਆ, ਤੇ ਸਵਾਲ ਤਾਂ ਇਹੀ ਆ, ਤੁਸੀਂ ਵੀ ਪਿੱਛੇ ਜੇ ਹੁਣੇ ਗੱਲ ਕਰਕੇ ਹਟੇ ਆ ਵੀ ਖੁਸ਼ੀ ਨੂੰ ਨਾ ਭੁੱਲੋ, ਹੁਣ ਖੁਸ਼ ਆ। ਨਹੀਂ, ਨਾਲੇ ਉਹਦਾ ਸਵਾਲ ਇਹ ਨਹੀਂ ਸੀ ਵੀ ਤੂੰ ਦੁਖੀ ਆ ਜਾਂ ਖੁਸ਼ ਆ, ਉਹਦਾ ਸਵਾਲ ਇਹ ਸੀ ਵੀ ਤੂੰ ਥੋੜੀ ਖੁਸ਼ ਜ਼ਿਆਦਾ ਖੁਸ਼ ਆ, ਵੀ ਖੁਸ਼ ਤਾਂ ਹੋਣਾ ਹੀ ਆ।
ਨਹੀਂ ਇਹ ਜ਼ਿੰਦਗੀ ਦੀ ਦੌੜ ਤਾਂ ਚੱਲਦੀ ਰਹਿਣੀ ਹੈ, ਖੁਸ਼ ਹੋਣਾ ਬਹੁਤ ਜ਼ਰੂਰੀ ਹੈ। ਬਿਲਕੁਲ, ਉਹ ਜਿਵੇਂ ਮੈਥ ਦੀ ਇਕੁਏਸ਼ਨ ਚ ਨਹੀਂ ਹੁੰਦੀ ਥਿਊਰਮ ਆਪਾਂ ਪ੍ਰੂਵ ਕਰਨੀ ਹੋਵੇ, ਨੈਸੈਸਰੀ ਐਂਡ ਸਫੀਸ਼ੀਐਂਟ ਕੰਡੀਸ਼ਨ ਹੁੰਦੀ ਆ। ਹਾਂਜੀ ਹਾਂਜੀ ਇਹ ਖੁਸ਼ ਹੋਣਾ ਤਾਂ ਨੈਸੈਸਰੀ ਐਂਡ ਸਫੀਸ਼ੀਐਂਟ ਕੰਡੀਸ਼ਨ ਆ ਵੀ ਜੇ ਇਹ ਬੇਸਿਕ ਆ, ਲੀਸਟ ਡਿਨੋਮੀਨੇਟਰ ਹੈ, ਹੋਣਾ ਹੀ ਚਾਹੀਦਾ। ਚਲੋ ਬਹੁਤ ਚੰਗਾ ਲੱਗਾ ਗੱਲਬਾਤ ਕਰਕੇ, ਬਹੁਤ ਵਧੀਆ, ਤੇ ਉਮੀਦ ਕਰਦੇ ਹਾਂ ਵੀ ਇਦਾਂ ਹੀ ਮੇਲੇ ਜੇਲੇ ਹੁੰਦੇ ਰਹਿਣ। ਜ਼ਰੂਰ ਜੀ, ਜ਼ਰੂਰ। ਬਹੁਤ ਧੰਨਵਾਦ, ਬੜੀ ਮਿਹਰਬਾਨੀ ਗੱਲਬਾਤ ਕਰਦੇ ਲਈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।